कोई गबलाई गोल हुंदे कोई गबले गोल हुंदे अल्लाह दियां अल्लाह जाने वे गिणिया रंगां विच ढोल हुंदे वे गिणिया रंगां विच ढोल हुंदे। बहुत लंबे भागा एक साडा जेन काम मान लो इस पासे तुरे नहीं। ਅੱਛਾ ਚਲੋ ਜੀ ਬਾਏ ਬਾਏ ਕਹਿ ਦਿਓ ਬਾਏ ਬਾਏ ਕਹਿ ਦਿਓ ਜੀ ਬਾ ਠੀਕ ਤੇ ਅਸੀਂ ਉਹਨਾਂ ਕੋਲ ਬੌਲਦ ਮੰਗਿਆ 3 ਵਾਰੀ ਗਏ ਤੇ ਉਹਨਾਂ ਨੇ ਕਿਹਾ ਬੌਲਦ ਆ ਜਾਊਗਾ। ਪਾੜੀ ਵਾਲੀ ਦੌੜ ਸੀ ਸਾਡੇ ਗੁਆਂਢ ਅੱਛਾ ਜੀ ਤੇ ਉਹ ਬੌਲਦ ਤੋਂ ਸਾਨੂੰ ਆਲਾ ਟਾਲਾ ਜਦੋਂ ਸ਼ਾਮ ਨੂੰ ਐਂਟਰੀਆਂ ਸੀ ਤੇ ਉਹ ਟੈਲੀਫੋਨ ਨਾਲ ਚੱਕਣ ਤੇ ਮੈਂ ਕਿਹਾ ਇਹ ਬੰਦਿਆਂ ਦੀ ਗੱਲ ਤਾਂ ਕੋਈ ਨਹੀਂ ਜਵਾਨ ਤੇ ਬੌਲਦ ਭਜਾਉਣਾ ਹੀ ਛੱਡ ਦੋ ਇਹ ਕੰਮੇ ਕੋਈ ਨਹੀਂ। ਅੱਛਾ ਉਸ ਤੋਂ ਬਾਅਦ ਫਿਰ ਤੁਸੀਂ ਨਹੀਂ ਗਰਾਊਂਡ 'ਚ ਨਹੀਂ ਅਸੀਂ ਬੌਲਦ ਲਗਾਏ ਦੌੜ ਦੇਖਣ ਗਏ ਸਾਨੂੰ ਸ਼ੌਕ ਵੀ ਹੈਗਾ। ਦੌੜ ਦੇਖਣ ਚੱਲ ਜਾਂਦੇ ਕਿ ਹਾਂਜੀ, ਜਾਂਦੇ ਆ ਜਿੱਦਾਂ ਤੁਸੀਂ ਪਹਿਲੇ ਸੀ ਤੁਸੀਂ ਸ਼ੌਕ ਨਹੀਂ ਸੀ ਕਰਦੇ ਪਿੰਡ 'ਚ ਦੌੜ ਦੇਖ ਸੀ ਤੁਹਾਨੂੰ ਸ਼ੌਕ ਪੈ ਗਿਆ ਤੇ ਹੁਣ ਜਦੋਂ ਲੋਕਾਂ ਦੇ ਬੈਲ ਉੱਥੇ ਭੱਜਦੇ ਆ ਜਿੱਤਦੇ ਵੀ ਆ ਤੇ ਹੁਣ ਕੋਈ ਸ਼ੌਕ ਸ਼ੂਕ ਵਾਲਾ ਕੋਈ ਜਰਾਸੀਮ ਨਹੀਂ ਹਿੱਲਦਾ ਜੀ ਦਿਮਾਗ 'ਚ? ਸ਼ੌਕ ਤਾਂ ਜਰਾਸੀਮ ਹੁੰਦੇ ਹੀ ਆ ਜੀ ਬੰਦੇ ਦੇ ਵਿੱਚ ਇਹ ਨਹੀਂ ਕੋਈ ਹਰਕਤ ਨਹੀਂ ਕਰਦਾ ਜੀ ਉਹ? ਹਰਕਤ ਬਥੇਰੇ ਹੀ ਕਰਦਾ। ਅਸੀਂ ਆ ਬੌਲਦ ਜਿਹੜਾ ਬਾਦਸ਼ਾਹ ਕੋਟਾਂ ਵਾਲਾ ਹਾਂਜੀ ਇਹ ਭਾਈ ਮੇਰੇ ਨੇ ਹਾਜੀ ਨੇ ਬੌਲਦ ਮੈਨੂੰ ਕਿਹਾ ਲੈ ਲਿਆ। ਮੈਂ ਕਿਹਾ ਬੌਲਦ ਨਹੀਂ ਅਸੀਂ ਲੈਣਾ। ਉਹਨੇ ਮੈਨੂੰ ਕਿਹਾ ਕੀ ਵਜ੍ਹਾ? ਮੈਂ ਕਿਹਾ ਯਾਰ ਇਹ ਬੰਦਿਆਂ ਦੀਆਂ ਗੱਲਾਂ ਕੋਈ ਨਹੀਂ ਗਿਆ ਪੱਗਾਂ ਬੰਨ੍ਹ ਲੈਂਦੇ ਗੱਲ ਕੋਈ ਨਹੀਂ ਜ਼ਬਾਨ ਜਬੂਨ ਹੈਗੀ ਬੌਲਦਾਂ ਵਾਲਿਆਂ ਦੀ। ਅੱਛਾ ਜੀ ਨਾ ਬੌਲਦਾਂ ਦੀ ਜ਼ਬਾਨ ਅੱਜ ਤੇਰਾ ਚੰਗਾ ਭੱਜਦਾ ਤੇਰੇ ਸਾਰੇ ਸਵਾਰ ਹੈ ਅੱਜ ਮਾੜਾ ਭੱਜਣ ਲੱਗਾ ਤੇ ਤੇਰਾ ਕੋਈ ਨਾ ਸਵਾਰ ਹੈ ਪਿੱਛੇ ਚੱਲ ਜਾਓ ਤੇ ਸਵਾਰ ਵੀ ਨਹੀਂ ਲੱਭਦਾ। ਅੱਛਾ ਜੀ ਹਾਂ ਇਹਦੇ ਵਿੱਚ ਕੋਈ ਫਾਇਦਾ ਨਹੀਂ ਗਾ ਠੀਕ ਹੈ ਨਹੀਂ। ਬੌਲਦ ਲੈਣ ਨੂੰ ਅਸੀਂ ਅਲਹਮਦੁਲਿਲਾ ਸਾਨੂੰ ਸਾਰੇ ਭਰਾਵਾਂ ਨੂੰ ਵੀ ਸ਼ੌਕ ਹੈ ਠੀਕ ਹੈ ਨਹੀਂ ਭਤੀਜਿਆਂ ਨੂੰ ਵੀ ਸ਼ੌਕ ਹੈ ਦੋਸਤਾਂ ਨੂੰ ਵੀ ਸ਼ੌਕ ਹੈ ਤੇ ਬੌਲਦ ਅਸੀਂ ਸੁਬਾਹ ਲੈ ਲਈਏ ਜਿਹੜਾ ਮਰਜ਼ੀ ਬਰਹਾਲੇ ਇਹ ਕੰਮ ਦੇ ਵਿੱਚ ਬੰਦੇ ਦੀ ਇੱਜ਼ਤ ਕੋਈ ਕੋਈ ਜੀ ਤੁਸੀਂ ਕੋਈ ਭਰਾਵਾਂ ਨੂੰ ਕੋਈ ਪੈਗਾਮ ਦਿਓ ਜੀ। ਭਰਾਵਾਂ ਨੂੰ ਇਹ ਪੈਗਾਮ ਹੈ ਵੀ ਬੌਲਦ ਦੀ ਨਾ ਕਦਰ ਕਰਿਆ ਕਰੋ ਤੇ ਬੰਦੇ ਦੀ ਕਦਰ ਕਰੋ। ਜਿਹਨੇ ਬੌਲਦਾਂ ਦੀ ਕਦਰ ਕੀਤੀ ਆ ਹਰ ਬੰਦੇ ਕੋਲ ਬੌਲਦ ਸਦਾ ਨਹੀਂ ਭੱਜਦੇ। 93 ਵਾਲਿਆਂ ਕੋਲ ਭੱਜਦਾ ਸੀਗਾ ਠੀਕ ਹੈ ਨਹੀਂ ਉਹਨਾਂ ਨੇ ਕਿਸੇ ਬੰਦੇ ਨੂੰ ਬੌਲਦ ਨਹੀਂ ਦਿੱਤਾ ਉਹਨਾਂ ਨੇ ਲਾਖੇ ਨਾਲੇ ਡੋਗਰਾਂ ਵਾਲੇ ਬਿਸਮਿਲ੍ਲਾਹਿਰਰਹਿਮਾਨਿਰਰਹੀਮ अस्सलाम वालेकुम ਨਾਜ਼ਰੀਨ ਤੁਸੀਂ ਵੇਖ ਰਹੇ ਹੋ ਸ਼ਹੀਨ ਆਫੀਸ਼ੀਆ ਤੇ ਮੈਂ ਤੁਹਾਡਾ ਮੇਜ਼ਬਾਨ ਸ਼ਹਿਬਾਜ਼ ਸ਼ਹੀਨ। ਇਸ ਵੇਲੇ ਜੀ ਅਸੀਂ ਪੰਜਾਬ ਪਾਕਿਸਤਾਨ ਜ਼ਿਲ੍ਹਾ ਫੈਸਲਾਬਾਦ ਦੀ ਤਹਿਸੀਲ ਸਮੁੰਦਰੀ ਦੇ ਪਿੰਡ ਜੀ 478 ਗਾਬੇ ਦੇ ਵਿੱਚ ਮੌਜੂਦ ਹਾਂ ਜੀ ਤੇ ਮੇਰੇ ਨਾਲ ਮੌਜੂਦ ਨੇ ਜੀ ਇੱਥੇ ਪੰਜਾਬ ਸਕਾਫਤ ਦੇ ਸ਼ਾਹਕਾਰ ਨੇ। ਬੈਲ ਦੌੜ ਹੋਵੇ ਜਾਂ ਕਿ ਕਬੂਤਰਬਾਜ਼ੀ ਹੋਵੇ ਇੱਕ ਪੰਜਾਬ ਦੇ ਵਿੱਚ ਇਹਨਾਂ ਦਾ ਮੰਨਿਆ ਪ੍ਰਮੰਨਿਆ ਬਹੁਤ ਬੜਾ ਨਾਂ ਇਫਤਖਾਰ ਗੁੱਜਰ ਅਲਮਰੂਫ ਉਸਤਾਦ ਬਿੱਲਾ ਗੁੱਜਰ 478 ਗਾਹਬੇ। ਅੱਜ ਅਸੀਂ ਇਹਨਾਂ ਦੀ ਇਨਵੀਟੇਸ਼ਨ ਤੇ ਇਹਨਾਂ ਦੇ ਕੋਲ ਆਏ ਆ ਤੇ ਇਹਨਾਂ ਦੇ ਸ਼ੌਕ ਦੇ ਮੁਤਲਕ ਅਸੀਂ ਇਹਨਾਂ ਨਾਲ ਅੱਜ ਗੱਲਬਾਤ ਕਰਾਂਗੇ ਤੇ ਮੇਰੇ ਨਾਲ ਮੌਜੂਦ ਨੇ ਜੀ ਇਫਤਖਾਰ ਬਿੱਲਾ ਸਾਹਿਬ ਔਰ ਉਹਨਾਂ ਦੇ ਬਰਖੁਰਦਾਰ ਨੇ ਉਹਨਾਂ ਦੇ ਭਤੀਜੇ ਨੇ ਜੀ ਹਰੂਨ ਗੁੱਜਰ ਸਾਹਿਬ ਜੀ ਤੇ ਔਰ ਇੱਧਰ ਬਜ਼ੁਰਗ ਨੇ ਜੀ ਉਹਨਾਂ ਦੇ ਅੰਕਲ ਜੀ ਨੇ ਸਾਡੇ ਨਾਲ ਮੌਜੂਦ ਨੇ ਜੀ ਗੁਲਾਮ ਫਰੀਦ ਸਾਹਿਬ ਜੀ। ਸੋ ਅਸੀਂ ਅੱਜ ਇਹਨਾਂ ਨਾਲ ਗੱਲਬਾਤ ਕਰਦੇ ਹਾਂ ਜੀ। अस्सलाम वालेकुम जी। ਬਿਸਮਿਲ੍ਲਾਹਿਰਰਹਿਮਾਨਿਰਰਹੀਮ ਵਾਲੇਕੁਮ ਸਲਾਮ ਜੀ। ਭਾਈ ਬਿੱਲੇ ਕੀ ਹਾਲ ਹੈ ਜੀ? ਠੀਕ ਹੈ ਜੀ ਅੱਲਾ ਦਾ ਸ਼ੁਕਰ ਹੈ ਜੀ। ਹੋਰ ਸਭ ਖੈਰ ਖੈਰੀਅਤ ਹੈ ਜੀ? ਜੀ ਸਭ ਖੈਰ ਖੈਰੀਅਤ ਹੈ ਜੀ ਅੱਲਾ ਦਾ ਸ਼ੁਕਰ ਹੈ। ਮਾਸ਼ਾਅੱਲਾ। ਪਰ ਤੁਹਾਡੇ ਬਜ਼ੁਰਗਾਂ ਦਾ ਕੀ ਨਾਮ ਹੈ ਜੀ? ਉਹਦਾ ਨਾਂ ਜੀ ਮੁਹੰਮਦ ਬਸ਼ੀਰ। ਤੁਹਾਡੇ ਅੱਬਾ ਜੀ ਦਾ ਜੀ? ਹਾਂਜੀ ਹਾਂਜੀ। ਅੱਛਾ ਜਿਹੜੀ ਤੁਹਾਡੀ ਫੈਮਿਲੀ ਹੈ ਤੁਹਾਡੇ ਵਡੇਰੇ ਹੈ ਜੀ ਹਾਂਜੀ ਹਾਂਜੀ। ਇਹ ਪਾਰਟੀਸ਼ਨ ਤੋਂ ਪਹਿਲਾਂ ਦੇ ਪਾਕਿਸਤਾਨ ਦੇ ਜਾ ਕੇ ਉਧਰੋਂ ਆਏ ਹਨ 47 ਤੋਂ ਬਾਅਦ ਜੀ? ਉਧਰੋਂ ਆਏ ਆ ਜੀ। ਉਧਰ ਤੁਹਾਡਾ ਕਿਹੜਾ ਜ਼ਿਲ੍ਹਾ ਸੀ ਪਿੰਡ ਜੀ? ਜ਼ਿਲ੍ਹਾ ਹੁਸ਼ਿਆਰਪੁਰ ਜੀ। ਅੱਛਾ ਜੀ। ਤਹਿਸੀਲ ਗੜ੍ਹ ਸ਼ੰਕਰ ਤੇ ਪਿੰਡ ਜੀ? ਪਿੰਡ ਹਜਾਤਪੁਰ। ਅੱਛਾ ਜੀ। ਇੱਥੇ ਤੁਹਾਡੇ ਹਜਾਤਪੁਰ ਦੇ ਜੀ ਹੋਰ ਵੀ ਘਰ ਬੈਠੇ ਆ ਇੱਥੇ ਜੀ? ਸਾਡੇ ਜੀ ਇੱਥੇ 100-150 ਘਰ ਆ ਜੀ ਅਲਹਮਦੁਲਿਲਾ। ਤੁਹਾਡਾ ਆਪਣਾ ਆਪਸ ਦਾ ਸਾਰਾ ਜੀ? ਹਾਂਜੀ ਆਪਸ ਜੀ। ਮਾਸ਼ਾਅੱਲਾ ਜੀ। ਹਾਂਜੀ। ਤੇ ਫਿਰ ਤਾਂ ਇਲੈਕਸ਼ਨ ਵੀ ਆਪਣਾ ਲੜਦੇ ਹੋਣੇ ਆ ਤੁਸੀਂ ਖੁਦ ਹੀ ਜੀ? ਨਹੀਂ ਅਸੀਂ ਇਲੈਕਸ਼ਨ ਅੱਜ ਤੱਕ ਇਨਸ਼ਾਅੱਲਾ ਲੜੇ ਆ ਜੀ ਜ਼ਰੂਰ ਸਹੀ ਤੇ ਜਿੱਤਦੇ ਵੀ ਰਹੇ ਆ। ਠੀਕ ਜੀ। ਤੇ ਸਾਡਾ 100-150 ਘਰ ਆ ਜੀ ਮਾਸ਼ਾਅੱਲਾ ਜੀ। ਹਾਂਜੀ ਇੱਕੋ ਤਰ੍ਹਾਂ ਸੀ ਇੱਕ ਜਗ੍ਹਾ ਵੋਟਾਂ ਦਿੰਨੇ ਆ ਸਾਰੇ ਹੀ। ਤੇ ਤੁਹਾਡਾ ਭਾਜੀ ਆਪਣੇ ਭਰਾਵਾਂ ਦੇ ਵਿੱਚੋਂ ਜੀ ਪਹਿਲਾ ਨੰਬਰ ਆ ਆਖਰੀ ਨੰਬਰ ਆ ਜਾਂ ਵਿਚਕਾਰਲਾ ਨੰਬਰ ਆ ਜੀ? ਮੇਰਾ ਜੀ ਤੀਸਰਾ ਨੰਬਰ ਆ ਜੀ। ਅੱਛਾ ਜੀ। ਹਾਂਜੀ। ਤੇ ਤੁਹਾਡੀ ਇਹ ਫੈਮਿਲੀ ਦੇ ਵਿੱਚ ਜੀ ਬੈਲ ਦੌੜ ਦਾ ਸ਼ੌਕ ਆ ਜਿਹੜਾ ਹਾਂਜੀ ਹਾਂਜੀ। ਇਹ ਕਿੰਨੇ ਕੀਤਾ ਜੀ ਸਟਾਰਟ? ਇਹ ਮੈਂ ਕੀਤਾ ਜੀ। ਅੱਛਾ ਜੀ। ਹਾਂਜੀ। ਇਹ ਕਦੋਂ ਸਟਾਰਟ ਕੀਤਾ ਜੀ ਤੁਸੀਂ ਇਹ ਤਕਰੀਬਨ ਅਸੀਂ ਅੱਜ ਤੋਂ 8-9 ਸਾਲ ਪਹਿਲਾਂ ਕੀਤਾ ਜੀ। ਤੇ ਤੁਹਾਡੇ 'ਚ ਭਾਜੀ ਇਹ ਸ਼ੌਕ ਕਿੱਦਾਂ ਆਇਆ ਜੀ? ਕਿਹਦੇ ਵੱਲ ਦੇਖ ਕੇ ਆਇਆ? ਇਹ ਸਾਡੇ ਪਿੰਡ ਜੀ ਬੌਲਦ ਭੱਜਦੇ ਹੁੰਦੇ ਸੀ ਉਹਦਾ ਇੱਥੇ ਸਾਡਾ ਬਕਾਇਆ ਸੀ ਅਸੀਂ ਦੇਖਣ ਜਾਂਦੇ ਹੁੰਦੇ ਸੀ। ਬਿਲਕੁਲ ਤੁਹਾਡੇ ਪਿੰਡ 'ਚ ਦੌੜਾਂ ਹੁੰਦੀਆਂ ਸੀਗੀਆਂ ਜਿਹੜੇ ਨਾਮਵਰ ਪੂਰੇ ਪੰਜਾਬ 'ਚ ਲੋਕ ਆਉਂਦੇ ਸੀਗੇ ਹਾਂਜੀ ਤੇ ਉਹਨਾਂ ਨਾਲ ਦੇਖ ਕੇ ਤੁਹਾਨੂੰ ਵੀ ਸ਼ੌਕ ਹੋਇਆ? ਹਾਂਜੀ ਹਾਂਜੀ। ਤੇ ਫਿਰ ਸਾਡੇ ਕੋਲ ਅਸੀਂ ਛੋਟਾ ਜਿਹਾ ਇੱਕ ਬੈੜਾ ਲਿਆ ਜੀ 50,000 ਦਾ। ਅੱਛਾ ਜੀ। ਤੇ ਉਹ ਭੋਡਾ ਸੀ ਉਹਦਾ ਨਾਂ ਅਸੀਂ ਰੱਖਿਆ। ਅੱਛਾ ਜੀ। ਤੇ ਉਹ ਚੰਗਾ ਜੀ ਅਸੀਂ
ਤਿਆਰ ਤੂਰ ਕੀਤਾ, ਮਿਹਨਤ ਕੀਤੀ, ਚੰਗਾ ਭੱਜਿਆ ਜੀ ਉਹ। ਅੱਛਾ ਜੀ, ਉਹ ਭੋਡਾ ਬੈਲ ਤੁਸੀਂ ਭਜਾਇਆ ਪਹਿਲੀ ਸੱਟੇ ਮੈਦਾਨ 'ਚ ਲਿਜਾ ਹਾਂਜੀ ਹਾਂਜੀ, ਛੋਟਾ ਜਿਹਾ ਬੱਚਾ ਲਿਆ ਉਹ ਸੀ ਕਿਹੜੀ ਕੰਨੀ ਦਾ ਸੀ ਭਾਜੀ ਭੋਡਾ? ਥੱਲੇ ਦੇ ਜੀ। ਅੱਛਾ, ਤੇ ਤੁਹਾਡੇ ਕੋਲ ਕਿੰਨਾ ਕੁ ਟਾਈਮ ਭੱਜਿਆ ਜੀ ਉਹ? ਸਾਡੇ ਕੋਲ ਭੱਜਿਆ 5 ਸਾਲ। ਅੱਛਾ, 5 ਸਾਲ ਮਾਸ਼ਾਅੱਲਾ ਹਾਂਜੀ ਭੱਜਿਆ ਹਾਂਜੀ, ਜੀ। 4-5 ਤੇ ਸਾਲ। ਉਹਦੇ ਜੋੜ ਜ਼ਿਆਦਾਤਰ ਕਿਹਦੇ ਨਾਲ ਬਣਦੇ ਸੀਗੇ ਜੀ? ਉਹਦਾ ਜ਼ਿਆਦਾ ਬੇਰੀਆਂ ਵਾਲੇ ਨਾਲ ਵੀ ਪੈਂਦਾ ਸੀਗਾ, ਉਹਦੇ ਨਾਲ ਵੀ ਭੱਜਦਾ ਸੀਗਾ। ਤੇ ਮੁੜ ਕੇ ਹੋਰ ਬੋਲਦ ਜਿਹੜੇ ਨਾਲ ਭੱਜਦਾ ਸੀ ਉਹ ਆਪੋ ਤਕੜਾ ਬੋਲਦ ਸੀਗਾ, ਭੱਜ ਕੇ ਜਿੱਤ ਲੈਂਦਾ ਸੀ, ਆਪੇ ਖਿੱਚ ਕੇ ਜੂੜਾ। ਜੇ ਤੁਸੀਂ ਭਜਾਉਣਾ ਸ਼ੁਰੂ ਕੀਤਾ, ਖੀਰਾ ਭਜਾਉਣਾ ਸ਼ੁਰੂ ਕੀਤਾ ਜੀ? ਖੀਰਾ ਜੀ, ਖੀਰਾ ਪਹਿਲੀ ਦੌੜ ਅਸੀਂ 2 ਫਰਾਈਆਂ ਮਾਰ ਕੇ ਪਹਿਲੀ ਦੌੜ ਭਜਾਤਾ ਸੀ ਤੇ ਦੂਸਰੇ ਨੰਬਰ ਤੇ ਲੱਗਾ ਆਪਣੇ ਸੀ। ਪਿੰਡ ਭਜਾਇਆ ਸੀ ਜੀ? ਹਾਂਜੀ, ਪਿੰਡ ਬਕਾਇਆ ਸੀ ਉੱਥੇ। ਪਹਿਲੀ ਵਾਰੀ ਤੁਸੀਂ ਭਜਾਇਆ ਜੀ, ਕਿਹਦੇ ਨਾਲ ਜੋੜ ਬਣਾਇਆ ਸੀ ਉਹਦਾ? ਪਹਿਲੀ ਵਾਰੀ ਅਸੀਂ ਭਜਾਇਆ ਜਦੋਂ ਉਦੋਂ ਡੇੜਾਂ ਦਾ ਬਹਿੜਾ ਸੀਗਾ। ਬੱਗੀ ਸਿੰਘੀ? ਨਹੀਂ, ਬੱਗੀ ਸਿੰਘ ਨਹੀਂ, ਬੱਗੀ ਲੱਤ? ਨਹੀਂ, ਉਹ ਛੋਟਾ ਹੋਰ ਬਹਿੜਾ ਸੀਗਾ, ਉਹ ਸ਼ਾਹਦ ਦਾ ਮੁੰਡਾ, ਅੱਛਾ, ਸ਼ਾਹਦ। ਡੇੜਾਂ ਦਾ ਉਹਦਾ ਬਹਿੜਾ ਸੀ। ਅੱਛਾ ਜੀ। ਉਸ ਤੋਂ ਬਾਅਦ ਫਿਰ ਅਸੀਂ ਦੂਸਰੀ ਦੌੜ ਭਜਾਇਆ ਬੱਗੀ ਸਿੰਘੀ। ਰਾਣੇ ਖਿਦਰ ਜਾਤ ਵਾਲਾ? ਹਾਂਜੀ, ਖੀਜਰ ਹਜਾਤ ਵਾਲਾ। ਉਹਦੇ ਨਾਲ ਸਾਡੇ ਨਾਲ ਉਹਨਾਂ ਨੇ 93 ਵਾਲਾ ਬੋਲਦ ਤੇ ਇੱਕ 76 ਉੱਥੇ ਦਾ 17 ਦਾ ਬਹਿੜਾ ਸੀਗਾ। ਅੱਛਾ ਜੀ, ਸ਼ਹਿਰੀਆਂ ਦਾ? ਸਨਮ ਨਹੀਂ, ਉਹ ਅੱਛਾ ਜੀ, ਇੰਗਲੈਂਡੀਏ ਵੱਜਦੇ ਸੀ, ਤਾਰਕ ਹੁਣੀ, ਠੀਕ ਹੈ ਤਾਹਰ ਹੁਣੀ। ਅੱਛਾ ਜੀ। ਉਹਨਾਂ ਦਾ ਬੋਲਦ ਸਾਡੇ ਨਾਲ ਕੱਚੇ ਰੌਂਡ 'ਚ ਲੱਗਿਆ ਹਾਂਜੀ। ਤੇ ਉਹ ਅੱਧ 'ਚੋਂ ਆ ਕੇ ਲੀਹ ਛੱਡ ਕੇ ਭੱਜ ਗਿਆ ਸੀ। 93 ਵਾਲਾ ਬੋਲਦ ਸਾਡੇ ਬੋਲ ਨੇ ਉਹ ਜਿੱਤ ਦੂਸਰੀ ਵਾਰੀ ਭੱਜਿਆ ਸੀ, ਜਿੱਤ ਗਿਆ ਸੀਗਾ। ਸਹੀ ਜੀ। ਤੇ ਫਾਈਨਲ ਦੇ ਵਿੱਚ ਸ਼ਾਮ ਨੂੰ ਦੂਸਰੇ ਨੰਬਰ ਤੇ ਆਇਆ ਸੀ ਜੀ। ਤੇ ਉਹ ਭਜਾਏ ਤੁਹਾਡਾ ਬੈਚ ਜਦੋਂ ਸਟਾਰਟ ਕੀਤਾ ਜੀ, ਕਿਹੜੇ ਸਵਾਰ ਨੇ ਭਜਾਇਆ ਜੀ? ਇਹ ਛੀਰੇ ਨੇ ਭਜਾਇਆ, ਛੀਰੇ ਤੋਂ ਬਹੁਤ ਭੱਜਦਾ ਸੀ ਬੋਲਦ। ਅੱਛਾ ਜੀ, ਇਹ ਟੋਟਲ 5 ਸਾਲ ਸ਼ੀਰਾ ਉਸਤਾਦ ਨੇ ਭਜਾਇਆ ਜਾਂ ਕਿਸੇ ਹੋਰ ਨੇ ਵੀ ਜੀ? ਛੀਰੇ ਨੇ ਭਜਾਇਆ ਜੀ ਜ਼ਿਆਦਾ ਬੋਲਦ। ਅੱਛਾ ਜੀ। ਹਾਂਜੀ। ਅੱਛਾ ਜੀ, ਤੁਸੀਂ ਜੋੜ ਬਣਾਉਣ ਦੀ ਤੁਹਾਡਾ ਕੀ ਤਰੀਕਾਕਾਰ ਹੁੰਦਾ ਸੀ? ਕਿ ਤੁਸੀਂ ਖੁਦ ਜੋੜ ਬਣਾਉਂਦੇ ਸੀ, ਜਾਣੀ ਕਿ ਤੁਸੀਂ ਕਿਸੇ ਦਾ ਬੈਲ ਲੈ ਕੇ ਜੋੜਦੇ ਸੀ, ਜਾਂ ਕਿ ਦੋਸਤ ਤੁਹਾਡੇ ਕੋਲੋਂ ਲੈ ਕੇ ਜਾਂਦੇ ਸੀ ਬੈਲ ਜੀ? ਜ਼ਿਆਦਾ ਕਿਸ ਤਰ੍ਹਾਂ ਸੀ ਤਰੀਕਾਕਾਰ ਜੀ? ਜ਼ਿਆਦਾ ਅਸੀਂ ਕੋਸ਼ਿਸ਼ ਇਹੀ ਕਰਦੇ ਸੀ ਵੀ ਆਪਸ ਹੀ ਕਿਸੇ ਕੋਲ ਬੋਲਦ ਮੰਗ ਕੇ ਚੰਗੀ ਦੌੜ ਭਜਾਈਏ ਤੇ ਬੋਲਦ ਤੁਸੀਂ ਖੁਦ ਬਣਾਓ? ਹਾਂਜੀ, ਖੁਦ ਅਸੀਂ ਆਪ ਬਣਾਉਂਦੇ ਸੀ। ਜੇ ਤੁਸੀਂ ਬਣਾਉਂਦੇ ਸੀਗੇ? ਹਾਂਜੀ। ਅੱਛਾ ਜੀ। ਸਾਡੇ ਤੋਂ ਜਿਹੜੇ ਚੰਗੇ ਬੋਲਦ ਸੀ ਉਹ ਵੀ ਅਸੀਂ ਮੰਗ ਕੇ ਉਹਨਾਂ ਕੋਲੋਂ ਬੋਲਦ ਤੇ ਦੌੜ 'ਚ ਭਜਾਏ ਤੇ ਬੋਲਦ ਸਾਡੇ ਨੇ ਜਿੱਤੇ ਆ। ਅੱਛਾ ਜੀ। ਸਾਡੇ ਬੋਲਦ ਨੂੰ ਜਿਹੜੇ ਬੋਲ ਨੇ ਜਿੱਤਿਆ, ਅਗਲੀ ਦੌੜ ਅਸੀਂ ਉਹਦੇ ਨਾਲ ਲਾ ਕੇ ਭਜਾਇਆ, ਹੋਰ ਚੰਗਾ ਬੋਲ ਜੋੜ ਕੇ ਤੇ ਸਾਡੇ ਬੋਲ ਜਿੱਤੇ। ਫਿਰ ਉਹਨੂੰ ਵੀ ਜਿੱਤਿਆ ਜੀ? ਉਹਨੂੰ ਵੀ ਜਿਹਦੇ ਨਾਲ ਜਿੱਤਿਆ ਕੋ ਮੁੜ ਕੇ ਉਹਨੂੰ ਵੀ ਤੁਸੀਂ ਜਿੱਤਿਆ? ਉਹਨੂੰ ਵੀ ਜਿੱਤਿਆ ਕਈ ਵਾਰੀ, ਇੱਕ ਵਾਰੀ ਨਹੀਂ ਕਈ ਵਾਰੀ। ਸਾਡਾ ਬੋਲਦ ਚੰਗਾ ਸੀ ਜੀ। ਅੱਛਾ, ਤੇ ਇਹ ਸਾਰਾ ਸਫ਼ਰ ਹੇਠਲੀ ਕੰਨੀ ਤੇ ਰਿਹਾ ਜੀ ਇਹਦਾ, ਜਾਂ ਉੱਤੇ ਵੀ ਲਾਇਆ ਜੀ? ਹੇਠਲੀ ਕੰਨੀ ਤੇ ਭਜਾਇਆ ਜੀ। ਅੱਛਾ, ਉੱਤੇ ਵੀ ਨਹੀਂ ਕੁਝ ਚੈੱਕ ਹੀ ਨਹੀਂ ਕੀਤਾ ਜੀ? ਇੱਕ ਦੌੜ ਭਜਾਇਆ ਸੀਗਾ, ਉੱਤਲੀ ਕੰਨੀ ਤੇ ਨਹੀਂ ਗੱਲ ਬਣੀ ਜੀ। ਅੱਛਾ ਜੀ। ਹਾਂਜੀ। ਤੇ ਜਦੋਂ ਤੁਸੀਂ ਬੈਲ ਦਾ ਜੋੜ ਬਣਾਉਂਦੇ ਸੀ, ਤੁਸੀਂ ਦੱਸਿਆ ਕਿ ਅਸੀਂ ਅਮੂਮਨ ਸਾਡੀ ਕੋਸ਼ਿਸ਼ ਹੁੰਦੀ ਸੀ ਕਿ ਅਸੀਂ ਆਪ ਜੋੜ ਬਣਾਈਏ, ਕਿਸੇ ਦੇ ਕੋਲੋਂ ਬੈਲ ਲਈਏ। ਹਾਂਜੀ। ਤੇ ਦੋਸਤ ਆਸਾਨੀ ਦੇ ਨਾਲ ਹੀ ਬੈਲ ਦੇ ਦਿੰਦੇ ਸੀਗੇ ਜੀ? ਇਹ ਬਹੁਤ ਔਖਾ ਕੰਮ ਹੈ ਜੀ। ਇਹ ਭਰਾ ਸਾਡੇ ਜਿੰਨੇ ਬੋਲਦ ਭਜਾਉਂਦੇ ਆ, ਇਹ ਬੋਲਦ ਬੰਦੇ ਦੀ ਕੋਈ ਕਦਰ ਨਹੀਂ। ਜੇ ਬੋਲਦ ਚੰਗਾ ਭਜਦਾ ਤੇ ਬੋਲਦ ਦਿੰਦੇ ਆ, ਨਹੀਂ ਤਾਂ ਕੋਈ ਬੋਲਦ ਨਹੀਂ ਦਿੰਦਾ। ਤੁਹਾਡਾ ਤਾਂ ਚੰਗਾ ਹੀ ਭਜਦਾ ਸੀ? ਸਾਡਾ ਚੰਗਾ ਭਜਦਾ ਸੀ ਤਾਂ ਸਾਨੂੰ ਦਿੰਦੇ। ਜੇ ਸਾਡਾ ਮਾੜਾ ਜਾਂ ਪਿੱਛੇ ਨੂੰ ਹੁੰਦਾ ਸੀ ਬੋਲਦ, ਅਗਲਾ ਬੰਦਾ ਕਹਿੰਦਾ ਨਹੀਂ ਯਾਰ ਮੈਂ ਫਲਾਣੇ ਨੂੰ ਪਹਿਲਾਂ ਹਾਂ ਕਰ ਦਿੱਤੀ, ਮੇਰੇ ਚਾਚੇ ਦੇ ਮੁੰਡੇ ਨੇ, ਮੇਰੇ ਤਾਏ ਦੇ ਨੇ। ਇਹ ਮਹਿਕਮੇ ਦੇ ਵਿੱਚ ਏੜਾ ਗੇੜੀ ਬਹੁਤ ਹੈ। ਅੱਛਾ ਜੀ। ਹਾਂਜੀ। ਤੇ ਤੁਹਾਡਾ ਤੁਸੀਂ ਜੋੜ ਬਣਾਉਂਦੇ ਰਹੇ ਦੋਸਤਾਂ ਦੇ ਨਾਲ, ਹਾਂਜੀ। ਕਿਹੜੇ ਤੁਸੀਂ ਭਰਾਵਾਂ ਦੇ ਕੋਲੋਂ ਮੁਤਮਿਨ ਆ ਜਿਨ੍ਹਾਂ ਨੇ ਤੁਹਾਡੇ ਨਾਲ ਤਾਵਨ ਕੀਤਾ ਜੀ, ਪੂਰਾ ਤੁਹਾਡੇ ਨਾਲ ਜੋੜ ਬਣਾਉਂਦੇ ਰਹੇ ਜੀ, ਬੈਲ ਆਪਣਾ ਦਿੰਦੇ ਰਹੇ? ਅਸੀਂ ਖਾਲਦ ਡੋਗਰ ਤੋਂ ਵੀ ਬੋਲਦ ਜਦੋਂ ਜੁਗ ਨੂੰ ਭਜਾਉਣ ਲੱਗੇ, ਖਾਲਦ ਡੋਗਰ ਤੋਂ ਮੰਗਿਆ ਤੇ ਖਾਲਦ ਡੋਗਰ ਨੇ ਸਾਨੂੰ ਇੱਕ ਵਾਰੀ ਅਸੀਂ ਉਹ ਕੋ ਮੰਗਿਆ, ਉਹਨੇ ਸਾਨੂੰ ਬੋਲਦ ਦੇ ਦਿੱਤਾ। ਕਿਹੜਾ ਬੈਲ ਸੀ ਉਹਨਾਂ ਦਾ? ਉਹਦਾ ਲਾਖਾ ਬੋਲ ਸੀ, ਜਿਹੜਾ ਚੈਂਪੀਅਨ ਹੋਇਆ 17-18 ਚ? ਹਾਂਜੀ ਹਾਂਜੀ। ਤੇ ਮੁੜ ਕੇ ਉਹਨੇ ਬੋਲਦ ਅੱਜ ਤੱਕ ਚੌਗੇ ਜਵਾਨ 'ਚ ਬੋਲਦ ਨਹੀਂ ਭਜਾਇਆ। ਮੈਂ ਉਹ ਕੋ ਪਹਿਲੀ ਵਾਰੀ ਮੰਗਿਆ, ਉਹਨੇ ਮੈਨੂੰ ਕਿਹਾ ਭਰਾਵਾ ਬੋਲਦ ਆ ਜਾਊਗਾ। ਮੈਨੂੰ ਲੋਕਾਂ ਨੇ ਬਥੇਰਾ ਰਾਤ ਨੂੰ ਵੀ ਕਿਹਾ, ਸਵੇਰ ਨੂੰ ਵੀ ਕਿਹਾ, ਉਹ ਖਾਲਦ ਨੂੰ ਟੈਲੀਫੋਨ ਕਰ ਲਾ, ਉਹਨੇ ਬੋਲਦ ਨਹੀਂ ਲੈ ਕੇ ਆਉਣਾ। ਮੈਂ ਕਿਹਾ ਯਾਰ ਮੈਨੂੰ ਉਹ 'ਤੇ ਯਕੀਨ ਆ, ਉਹ ਬੋਲਦ ਲੈ ਕੇ ਗਰਾਊਂਡ 'ਚ ਆ ਗਿਆ। ਉਹਨੇ ਮੈਨੂੰ ਅਪ ਕਾਲ ਕੀਤੀ ਕਿੱਥੇ ਆ, ਤੇ ਮੈਂ ਉਸ ਵੇਲੇ ਹਲੇ ਘਰੇ ਹੀ ਸੀਗਾ। ਉਹ ਬੋਲਦ ਗਰਾਊਂਡ 'ਚ ਲੈ ਕੇ ਪਹੁੰਚ ਗਿਆ ਸੀ ਖਾਲਦ ਡੋਗਰ। ਅੱਛਾ ਜੀ, ਜਦੋਂ ਦੋਸਤ ਕਹਿੰਦੇ ਸੀਗੇ ਕਿ ਉਹਨਾਂ ਨੇ ਤੁਹਾਨੂੰ ਗੇੜੀ ਕਰਾ ਦੇਣੀ ਆ, ਬੈਲ ਨਹੀਂ ਲੈ ਕੇ ਆਉਣਾ, ਤੁਹਾਨੂੰ ਇਤਮਾਦ ਸੀ ਪੂਰਾ ਕਿ ਉਹਨਾਂ ਨੇ ਬੈਲ ਲੈ ਕੇ? ਮੈਨੂੰ ਇਤਮਾਦ ਪੂਰਾ ਸੀਗਾ ਜੀ। ਜਦੋਂ ਬੈਲ ਲੈ ਕੇ ਆ ਗਏ ਫਿਰ ਤੁਹਾਡੇ ਕੀ ਤਾਸਰਾ ਸੀ? ਤੁਸੀਂ ਵੀ ਦੋਸਤਾਂ ਨੂੰ ਦੱਸਿਆ ਤੇ ਹੋਏਗਾ ਨਹੀਂ ਦੇਖੋ ਜੀ ਉਹ ਆ ਗਿਆ? ਹਰ ਬੰਦੇ ਨੂੰ ਪਤਾ ਲੱਗ ਗਿਆ ਸੀਗਾ। ਹਾਂਜੀ। ਤੇ ਮੇਰਾ ਉਹਨਾਂ ਤਲਕ ਸੀ ਗਰਾਊਂਡ ਦਾ, ਠੀਕ ਹੈ, ਨਹੀਂ ਚੰਗਾ ਅੱਛਾ ਇਨਸਾਨ ਆ, ਠੀਕ ਹੈ। ਤੇ ਉਹਨੇ ਕਦੀ ਇਹ ਹੋਰ ਬੋਲਦ ਹਰ ਬੰਦੇ ਨਾਲ ਭਜਾਇਆ, ਓਪਨ ਦੌੜ ਜ਼ਿਆਦਾ 93 ਵਾਲੇ ਨਾਲ ਭਜਾਇਆ। ਹਾਂਜੀ। ਚੌਗੇ ਜਵਾਨ 'ਚ ਪਹਿਲਾ ਬੋਲਦ ਉਹਨੇ ਕਿਹਾ ਬਿੱਲੇ ਤੇਰੇ ਬੋਲਦ ਦੇ ਉੱਤੇ ਜੂੜਾ ਮੇਰੇ ਬੋਲਦ ਨੇ ਨਾਲ ਹੋ ਕੇ ਰੱਖਣਾ। ਚੌਗੇ ਚੌਗਾ ਜਵਾਨ ਸੀ, ਬੋਲਦ ਦੀ ਦੌੜ ਸੀ। ਜੁਗਨੂ ਬੋਲਦ ਮੇਰਾ ਭਜਦਾ ਸੀ। ਤੇ ਇਹ ਭੋਡਾ ਤੇ ਜੁਗਨੂ ਹੋਰ ਸੀਗੇ? ਜੁਗਨੂ ਹੋਰ ਸੀ ਜੀ? ਜੁਗਨੂ ਹੋਰ ਮੈਂ ਬਾਅਦ 'ਚ ਲਿਆ
ਢੋਲਣੀਆਂ ਪਿੰਡੋਂ 2,95,000 ਦਾ। ਅੱਛਾ ਜੀ। ਤੇ ਉਹਨੇ ਮੇਰੇ ਕੋਲ ਤਕਰੀਬਨ ਬਹੁਤ ਦੌੜਾਂ ਜਿੱਤੀਆਂ। ਮੀਆਂ ਫੈਸਲ ਜਦੋਂ ਜੁਗਨੂ ਲਿਆ ਜੀ, ਹਾਂਜੀ ਹਾਂਜੀ, ਭੋਡਾ ਭੱਜਦਾ ਸੀਗਾ ਜਾਂ ਭੋਡਾ ਹਟ ਗਿਆ ਸੀ ਜੀ? ਭੋਡਾ ਉਹਦਾ ਹਟ ਗਿਆ ਸੀ। ਭੋਡੇ ਨੂੰ ਭਾਜੀ ਕੀ ਮਸਲਾ ਬਣਿਆ ਸੀ? ਭੋਡੇ ਨੂੰ ਸਾਹ ਦਾ ਮਸਲਾ ਬਣ ਗਿਆ, ਫੇਫੜੇ ਉਹਦੇ ਨਹੀਂ ਸਹੀ ਸੀਗੇ, ਜਦੋਂ ਭੱਜਦਾ ਸੀ ਸਾਹ ਬਹੁਤ ਚੜਦਾ ਸੀ। ਤੇ ਫਿਰ ਤੁਸੀਂ ਉਹਦਾ ਕੀ ਕੀਤਾ? ਫਿਰ ਅਸੀਂ ਵੇਚਿਆ ਨਹੀਂ, ਸਾਡੇ ਕੋਲ ਬਥੇਰੇ ਬੰਦਿਆਂ ਨੇ ਮੰਗਿਆ, ਨਹੀਂ ਅਸੀਂ ਵੇਚਿਆ, ਅਸੀਂ ਆਪਣੇ ਘਰੇ ਹੀ ਰੱਖ ਲਿਆ। ਅੱਛਾ ਜੀ। ਹਾਂਜੀ। ਇਹ ਜਦੋਂ ਭਾ ਬਿਮਾਰ ਸੀਗਾ ਤੁਸੀਂ ਇਹਨੂੰ ਭਜਾਉਣੋਂ ਹਟ ਕੇ ਲੋਕਾਂ ਨੇ ਬਿਮਾਰ ਦੀ ਖੁਆਇਸ਼ ਕੀਤੀ ਲੈਣ ਦੀ ਬਥੇਰਿਆਂ ਨੇ ਕੀਤੀ, ਅਸੀਂ ਵੇਚਦੇ ਨਹੀਂ ਸੀਗੇ। ਅੱਛਾ, ਜਦੋਂ ਪਹਿਲਾਂ ਇਹ ਭੱਜਦਾ ਸੀਗਾ ਤੁਸੀਂ ਸਟਾਰਟ ਕੀਤਾ, ਇਹਨੇ ਖੀਰੇ ਨੇ ਭੱਜਣਾ ਸ਼ੁਰੂ ਕਰ ਦਿੱਤਾ। ਹਾਂਜੀ। ਤੇ ਉਦੋਂ ਵੀ ਦੋਸਤਾਂ ਨੇ ਕੋਈ ਤੁਹਾਨੂੰ ਆਫਰ ਕਰਵਾਈ ਵਗੈਰਾ, ਕੋਸ਼ਿਸ਼ ਕੀਤੀ ਲੈਣ ਦੀ ਜੀ ਤੁਹਾਡੇ ਕੋਲੋਂ ਖੁਆਇਸ਼ ਦਾ? ਹਾਂਜੀ ਕੀਤੀ ਆ। ਅਸੀਂ ਗੋਜਰੇ ਭਜਾਣ ਗਏ ਸੀ ਤੇ ਉੱਥੇ ਬੇਰੀਆਂ ਵਾਲਾ ਬਲਦ ਅਸੀਂ ਜੋੜਿਆ ਸੀ ਨਾਲ ਲਾਖਾ ਬਾਬੇ ਅਸਮਾਈਲ ਵਾਲਾ। ਅੱਛਾ ਜੀ। ਉਹ ਦੌੜ ਅਸੀਂ ਬਹੁਤ ਚੰਗੀ ਜਿੱਤੀ ਆ। ਹਾਂਜੀ। ਤੇ ਸਾਡੇ ਕੋਲ ਉੱਥੇ ਬੰਦਿਆਂ ਨੇ ਬਹੁਤ ਪੈਸੇ 8 ਲੱਖ ਰੁਪਈਆ ਲਾਇਆ ਸਾਨੂੰ ਬੰਦਿਆਂ ਨੂੰ, ਕਿਹਾ ਗੁੰਜਾਇਸ਼ ਹੋਰ ਹੈਗੀ ਤੇ ਕੱਲ੍ਹ ਆਓ। ਅੱਛਾ ਜੀ। ਵੀ ਬੋਲ ਦੇ ਦਿਓ। ਅਸੀਂ ਕਿਹਾ ਨਹੀਂ, ਅਸੀਂ ਬੋਲਦ ਨਹੀਂ ਦਿੰਦੇ। ਅੱਛਾ ਜੀ। ਤੇ ਉਹ ਭਾਈ ਮੇਰਾ ਬਾਹਰੋਂ ਆਇਆ ਸਾਊਦੀ ਅਰਬੋਂ, ਉਹਨੇ ਕਿਹਾ ਨਹੀਂ ਅਸੀਂ ਬੋਲਦ, ਅਸੀਂ ਸ਼ੌਕ ਨਾਲ ਆਪਣੇ ਭਜਾਨੇ ਆ, ਅਸੀਂ ਬੋਲਦ ਨਹੀਂ ਵੇਚਦੇ। ਸਹੀ ਜੀ। ਕਿ ਜਿੰਨੇ ਮਰਜ਼ੀ ਕੋਈ ਪੈਸੇ ਦੇ ਦੇਵੇ ਤੇ ਅਸੀਂ ਬੈਲ ਨਹੀਂ ਵੇਚਣਾ ਜੀ? ਨਹੀਂ ਜੀ, ਸ਼ੌਕ ਨਹੀਂ ਵੇਚਣਾ ਚਾਹੀਦਾ। ਬਾਕੀ ਹਰ ਬੰਦਾ ਹੁਣ ਆ ਦੌਰ ਜਿਹੜਾ ਉਹ ਪੈਸੇ ਦਾ। ਹਾਂਜੀ। ਜਿਹਨੂੰ ਪੈਸਾ ਦਿਖਾਓ ਤੇ ਉਹ ਬੋਲਦ ਦੇ ਦਿੰਦਾ। ਸ਼ੌਕ ਨਹੀਂ ਹੈਗਾ, ਹੁਣ ਪੈਸੇ ਕਮਾਣੇ ਵਾਲਾ ਸ਼ੌਕ ਹੈ ਲੋਕਾਂ। ਸਹੀ ਜੀ। ਤੇ ਭੋਡੇ ਬੈਲ ਦੀਆਂ ਭਾ ਯਾਦਗਾਰ ਦੌੜਾਂ ਜੀ? ਯਾਦਗਾਰ ਆਪਣੇ ਗਰਾਊਂਡ ਦੇ ਵਿੱਚ ਜੀ, ਇੱਥੇ ਸਾਡੇ ਤਕਰੀਬਨ ਇੱਕ ਮਹੀਨੇ 'ਚ 5-6 ਦੌੜਾਂ ਭੱਜਿਆ, 5-6 ਦੀਆਂ 6 ਜਿੱਤਿਆ ਪਹਿਲੇ ਨੰਬਰਾਂ 'ਚ ਜੀ। ਪਹਿਲੇ ਨੰਬਰਾਂ 'ਚ 3 ਦੌੜਾਂ ਇੱਥੋਂ ਜਿੱਤਿਆ, ਇੱਕ ਗੋਜਰਿਓਂ ਜਿੱਤਿਆ ਜਾ ਕੇ, ਤੇ ਇੱਕ ਇੱਥੋਂ ਇੱਥੇ ਕੀ ਨਾਂ ਇੱਧਰ ਪਿੰਡ ਹੈ ਮੁਸਾਫਰ ਦਾ ਖੂਹ, ਉੱਥੋਂ ਜਿੱਤਿਆ ਬਹੁਤ। ਅੱਛਾ, ਆ ਕਿੱਲਿਆਂ ਵਾਲੇ ਪਾਸੇ ਜੀ? ਕਿੱਲਿਆਂ ਵਾਲੇ ਪਾਸੇ। ਸਹੀ ਜੀ। ਤੇ ਜਦੋਂ ਭਾ ਤੁਸੀਂ ਜੋੜ ਬਣਾਉਂਦੇ ਸੀ, ਜ਼ਿਆਦਾ ਤੁਸੀਂ ਆਪ ਬਣਾਉਂਦੇ ਸੀ, ਲੇਕਿਨ ਬਾਅਦ ਦਫਾ ਕੋਈ ਦੋਸਤ ਵੀ ਜੋੜ ਬਣਾਉਂਦੇ ਹੋਣੇ ਆ, ਤੁਹਾਡਾ ਇਰਾਦਾ ਹੋਵੇ ਕਿ ਅੱਜ ਅਸੀਂ ਰੈਸਟ ਕਰਨੀ ਆ, ਕੋਈ ਦੋਸਤ ਤੁਹਾਡੇ ਕੋਲ ਆ ਜਾਣ ਕਿ ਸਾਨੂੰ ਬੈਲ ਚਾਹੀਦਾ, ਫਿਰ ਤੁਸੀਂ ਦੇ ਦਿੰਦੇ ਸੀ ਜਾਂ ਕਿ ਨਹੀਂ ਸੀ ਦਿੰਦੇ ਦੋਸਤਾਂ ਨੂੰ? ਅਸੀਂ ਜੀ ਬੋਲਦ ਜਿਹੜਾ ਸਾਡੇ ਡੇਰੇ ਆ ਜਾਂਦਾ ਸੀ ਮੰਗਣ, ਅਸੀਂ ਉਹਨੂੰ ਬੋਲਦ ਜ਼ਰੂਰ ਦੇਈਦਾ ਸੀਗਾ, ਭਾਵੇਂ ਉਹਦਾ ਭੱਜੇ ਨਾ ਭੱਜੇ। 79 ਤੋਂ ਇੱਕ ਦਫਾ ਸਾਡੇ ਸ਼ਾਦੀ ਸੀ ਆਪਣੇ ਘਰ, ਤੇ ਸਾਡੇ ਕੋਲ ਸ਼ਾਮ ਨੂੰ ਬੰਦੇ ਆ ਗਏ, ਅਸੀਂ ਕੋਈ ਜੋੜ ਨਹੀਂ ਬਣਾਇਆ ਸੀਗਾ। ਜਾਨੀ ਉਹ ਸ਼ਾਦੀ ਤੁਸੀਂ ਬਿਜ਼ੀ ਸੀ ਨਾ ਜੀ? ਹਾਂਜੀ, ਸ਼ਾਦੀ 'ਤੇ ਸੀ। ਉਹ ਰਾਤ ਨੂੰ ਭਾਈ ਕੋਲ ਆ ਗਏ ਤੇ ਉਹਨੇ ਆ ਕੇ ਕਿਹਾ ਵੀ ਬੋਲਦ ਅਸੀਂ ਭਜਾਣਾ, ਮੇਰਾ ਇਕੱਲਾ ਮੁੰਡਾ, ਮੈਨੂੰ ਬੋਲਦ ਜ਼ਰੂਰ ਦੇਵੋ। ਅੱਛਾ ਜੀ। ਅਸੀਂ ਉਹਨੂੰ ਬੋਲਦ ਦੇ ਦਿੱਤਾ ਤੇ ਮੁੜ ਕੇ ਅਲਹਮਦੁਲਿਲਾ ਅਸੀਂ ਸ਼ਾਮ ਨੂੰ ਦੌੜ ਵੀ ਜਿੱਤ ਲਈ ਆ। ਇਹ ਭੋਡਾ ਦਿੱਤਾ ਸੀ ਜੀ? ਹਾਂਜੀ, ਭੋਡਾ ਬੋਲਦ ਉਹਨੂੰ ਦਿੱਤਾ ਸੀ। ਭੋਡਾ ਬੋਲਦ ਜਿਹੜੇ ਮਾੜੇ ਬੋਲਦ ਨੂੰ ਵੀ ਦਿੱਤਾ, ਇਨਸ਼ਾਅੱਲਾ ਉਹਨੇ ਦੌੜ ਜਿੱਤੀ ਆ ਜੀ। ਅੱਛਾ ਭਾਜੀ, ਜਦੋਂ ਬੈਲ ਲੈ ਕੇ ਜਾਂਦੇ ਮੈਦਾਨ ਦੇ ਵਿੱਚ ਉਮੂਮਨ ਮਾਲਕ ਆਪ ਹੀ ਜਾਂਦੇ ਆ, ਤੇ ਤੁਸੀਂ ਫਿਰ ਸ਼ਾਦੀ ਛੱਡ ਕੇ ਗਏ ਬੈਲ ਲੈ ਕੇ ਜੀ? ਹਾਂਜੀ। ਕਿਸੇ ਨੂੰ ਭੇਜਿਆ? ਨਹੀਂ ਜੀ, ਮੈਂ 2-3 ਮੁੰਡੇ ਨਾਲ ਹੋਰ ਲੈ ਗਿਆ ਸੀਗਾ। ਆਪ ਗਏ ਤੁਸੀਂ? ਹਾਂਜੀ। ਤੇ ਸਾਡੇ ਘਰ ਸ਼ਾਦੀ ਸੀਗੀ ਤੇ ਭਾਈ ਨੇ ਕਿਹਾ ਨਹੀਂ ਬੰਦੇ ਆਇਓ ਮੋਲਣੇ ਕੋਈ ਨਹੀਂ ਗੇ, ਤੂੰ ਜਾ ਕੇ ਬੋਲਦ ਭਜਾ ਉੱਥੇ, ਕੋਈ ਨਹੀਂ। ਫਿਰ ਸਾਡੀ ਰੋਟੀ ਵੀ ਵਲੀਮੇ ਦੀ ਉੱਥੇ ਸਾਨੂੰ ਭਜਾਈ ਜੀ। ਸਹੀ ਗਏ ਤੇ ਹੈ ਜੀ, ਤੁਸੀਂ ਉਹਨਾਂ ਦੀ ਕਦਰ ਕੀਤੀ, ਲੇਕਿਨ ਇਹ ਬਹੁਤ ਔਖਾ ਜੀ ਇੱਦਾਂ ਮੈਨੇਜ ਕਰਨਾ, ਘਰ ਸ਼ਾਦੀ ਛੱਡ ਕੇ ਜਾਣਾ ਜੀ? ਬਹੁਤ ਔਖਾ ਕੰਮ ਹੈ ਜੀ। ਬਾਕੀ ਹੋਰ ਸ਼ਾਦੀ ਦਾ ਤੇ ਹੁਣ ਬੋਲਦ ਕਿਸੇ ਤੋਂ ਮੰਗ ਲਓ, ਉਹਦੇ ਸ਼ਾਦੀ ਭਾਵੇਂ ਤੀਏ ਘਰ ਰਿਸ਼ਤੇਦਾਰਾਂ ਦੇ ਹੋਵੇ ਤੇ ਉਹ ਕਹਿੰਦੇ ਯਾਰ ਸਾਡੇ ਤਾਂ ਸ਼ਾਦੀ ਹੈ। ਸਹੀ ਜੀ। ਜੇ ਮਾੜਾ ਬੋਲਦ ਮੰਗਣ ਆ ਜਾਵੇ, ਜੇ ਚੰਗਾ ਆ ਜਾਵੇ ਭਾਵੇਂ ਭਰਾ ਦੀ ਕਿਉਂ ਨਾ ਸ਼ਾਦੀ ਹੋਵੇ, ਛੱਡ ਕੇ ਤੇ ਬੋਲਦ ਭਜਾਣ ਚੱਲ ਜਾਂਦੇ ਆ। ਸਹੀ ਜੀ। ਹਾਂਜੀ। ਤੇ ਤੁਸੀਂ ਭਾਜੀ ਬੈਲ ਖੁਦ ਲਿਆ, ਬੱਚਾ ਸੀ, ਤੁਸੀਂ ਖੀਰੇ ਨੂੰ ਭਜਾਉਣਾ ਸ਼ੁਰੂ ਕੀਤਾ ਤੇ ਭੱਜਿਆ ਵੀ ਚੰਗੇ ਨੰਬਰਾਂ ਦੇ ਵਿੱਚ, ਤੇ ਇਹਦਾ ਤੁਸੀਂ ਆਪਣਾ ਪ੍ਰੈਕਟਿਸ ਤੇ ਡਾਈਟ ਪਲਾਨ ਕਿੱਦਾਂ ਤੁਸੀਂ ਮੈਨੇਜ ਕਰਦੇ ਸੀ? ਖਿਲਾਉਂਦੇ ਪਿਲਾਉਂਦੇ ਕੀ ਸੀਗੇ ਤੇ ਇਹਦੀ ਸੇਵਾ ਕਿੱਦਾਂ ਕਰਦੇ ਸੀ? ਅਸੀਂ ਇਹਨੂੰ ਜੀ ਦੁੱਧ ਵੀ ਦਿੰਦੇ ਸੀ ਤੇ ਮੱਖਣ ਵੀ ਅਸੀਂ ਘਰ ਦਾ ਹੀ ਆਪਣੇ ਦਿੰਦੇ ਸੀ, ਦੁੱਧ ਵੀ ਘੇ ਵੀ ਅਸੀਂ ਆਪਣੇ ਘਰੋਂ ਹੀ ਤਿਆਰ ਕਰਦੇ ਸੀਗੇ, ਤੇ ਉਹ ਅਸੀਂ ਇਹਨੂੰ ਬੋਲ ਨੂੰ ਦਿੰਦੇ ਸੀ, ਬੰਡਾ ਚੰਗਾ ਪਾਉਂਦੇ ਸੀਗੇ ਇਹਨੂੰ। ਤੇ ਅਸੀਂ ਇਹ ਹਿਸਾਬ ਹੈ ਪੁੱਤਾਂ ਮੰਗਣ ਉਹਨੂੰ ਪਾਲਿਆ, ਉਹਨੇ ਵੀ ਸਾਡਾ ਗਰਾਊਂਡ ਦੇ ਵਿੱਚ ਜਾ ਕੇ ਵੀ ਸਾਨੂੰ ਇੱਜ਼ਤ ਬਹੁਤ ਦਿੱਤੀ। ਅਸੀਂ ਉੱਤੇ ਮਿਹਨਤ ਕਰਦੇ ਸੀ, ਸ਼ੌਕ ਸਾਨੂੰ ਬਹੁਤ ਹੈ, ਹੁਣ ਵੀ ਬਥੇਰਾ ਸ਼ੌਕ ਹੈ। ਤੇ ਬਹਰਹਾਲ ਇਹ ਜਿਹੜੇ ਮਹਿਕਮੇ ਵਾਲੇ ਬੰਦੇ ਆ ਬੋਲਦਾਂ ਵਾਲੇ, ਇਹਨਾਂ ਦੀ ਕੋਈ ਜ਼ੁਬਾਨ ਨਹੀਂ ਹੈਗੀ। ਤੇ ਇਹ ਤੁਸੀਂ ਭਾ ਆਪਣਾ ਚਲੋ ਖੁਰਾਕ ਤਾਂ ਦੱਸਿਆ, ਤੇ ਇਹਦੀ ਤੁਸੀਂ ਦਿਨ ਦੇ ਵਿੱਚ ਸੇਵਾ ਕਿੱਦਾਂ ਕਰਦੇ ਸੀ ਜੀ? ਪ੍ਰੈਕਟਿਸ ਕਰਾਉਣੀ, ਫਰਾਈ ਮਲਾਈ ਵਗੈਰਾ ਜੀ? ਫਰਾਈ ਜੀ ਅਸੀਂ ਸੁਬਾਹ ਇਹਨੂੰ ਇੱਥੋਂ ਲਿਜਾਣਾ, ਕੋਈ 5-6 ਮੁਰੱਬੇ ਲੈ ਜਾਣਾ ਮੋਟਰਸਾਈਕਲ 'ਤੇ ਜਾਂ ਹੱਥ 'ਚ ਫੜ ਕੇ। ਅਸੀਂ ਨਹੀਂ ਅੱਡਾ ਲੰਮਾ ਫੇਰਦੇ, ਲੋਕ ਬਹੁਤ ਲੰਮਾ ਫੇਰਦੇ, ਅਸੀਂ ਨਹੀਂ ਅੱਡਾ ਲੰਮਾ ਫੇਰਦੇ। ਅੱਛਾ ਜੀ। ਤੇ ਇਸ ਤੋਂ ਬਾਅਦ ਫਿਰ ਜਦੋਂ ਇਹਦਾ ਕਿੱਲੇ 'ਤੇ ਖਲੋ ਗਿਆ ਜੀ, ਭੱਜਣ ਦੇ ਕਾਬਲ ਨਹੀਂ ਰਿਹਾ, ਮਸਲਾ ਬਣ ਗਿਆ ਸਾਹ ਦਾ, ਤੇ ਫਿਰ ਤੁਸੀਂ ਜੁਗਨੂੰ ਜਦੋਂ ਬੈਲ ਲਿਆ ਜੀ, ਉਹ ਲਿਆ ਮੂੰਹ ਕਿੱਦਾਂ ਸੀ ਜੀ ਉਦੋਂ? ਜੁਗਨੂੰ ਉਦੋਂ ਦੋਂਦਾ ਸੀ ਬੈੜਾ। ਅੱਛਾ, ਕਿਹੜੀ ਕੰਨੀ 'ਤੇ ਭੱਜਦਾ ਸੀ ਜੀ ਉਹ? ਭੱਜਦਾ ਸੀਗਾ ਉੱਤਰਲੇ ਪਾਸੇ ਜੀ। ਅੱਛਾ ਜੀ। ਉਹ ਤੁਹਾਡੇ ਕੋਲ ਕਿੰਨਾ ਟਾਈਮ ਭੱਜਿਆ ਜੀ? ਉਹ ਸਾਡੇ ਕੋਲ 3 ਸਾਲ ਭੱਜਿਆ ਜੀ।
ਅੱਛਾ ਜੀ। ਤੇ ਉਤਲੇ ਪਾਸੇ ਉਹ ਭੱਜਦਾ ਸੀ, ਥੱਲੇ ਤੁਸੀਂ ਜੋੜ ਕਿਹਦੇ ਨਾਲ ਬਣਾਈ ਜੀ ਜ਼ਿਆਦਾਤਰ ਉਹਦੇ ਜੀ? ਇਹ ਫੈਸਲ ਵਾਲੇ ਨਾਲ ਜ਼ਿਆਦਾ ਭੱਜਿਆ ਜੀ, ਅੱਛਾ ਜੀ, ਸ਼ਾਹਕੋਟ ਵਾਲੇ ਨਾਲ। ਠੀਕ ਜੀ। ਇਹ ਦੋਵੇਂ ਬਹੁਤ ਚੰਗੇ ਭੱਜਦੇ ਸੀਗੇ। ਅੱਛਾ ਜੀ। ਹਾਂ ਤੇ ਇਹ ਜੁਗਨੂ ਕਿਹੜੇ ਸਵਾਰ ਨੇ ਭਜਾਇਆ ਜੀ ਜ਼ਿਆਦਾ ਜੀ? ਜੁਗ ਨੂੰ ਜ਼ਿਆਦਾ ਜੀ ਗਾਮੂ ਨੇ ਭਜਾਇਆ ਜੀ। ਅੱਛਾ ਜੀ। ਹਾਂਜੀ। ਤੇ ਜੁਗਨੂ ਦੀ ਓਵਰਆਲ ਪਰਫਾਰਮੈਂਸ ਕਿਦਾਂ ਦੀ ਰਹੀ ਜੀ? ਕੋਈ ਜ਼ਿਆਦਾ ਵਿਨਰ ਸੀ ਜਾਂ ਕਿਤੇ ਕਿਤੇ ਜਿੱਤਦਾ ਸੀਗਾ? ਨਹੀਂ, ਉਹ ਦੋਂਦਾ ਚੌਗਾ ਬਹੁਤ ਦੌੜਾਂ ਜਿੱਤਿਆ। ਅੱਛਾ ਜੀ। ਤੇ ਓਪਨਾਂ ਦੇ ਵਿੱਚ ਜੀ? ਓਪਨਾਂ 'ਚ ਆ ਕੇ ਘੱਟ ਜਿੱਤਿਆ, ਚੌਗੇ ਜਵਾਨ ਦੀ ਜਿੱਤਿਆ। ਅੱਛਾ, ਚੌਕੇ ਜਵਾਨ ਜਿੱਤਿਆ ਹਾਂ ਜੀ। ਓਪਨ ਦੇ ਵਿੱਚ ਦੂਸਰੇ ਨੰਬਰ ਤੇ 2 ਵਾਰੀ ਲੱਗਾ। ਅੱਛਾ ਜੀ। ਹਾਂਜੀ। ਯਾਨੀ ਜਿਹੜਾ ਭੋਡੇ ਨੇ ਰੋਜ਼ ਤੁਹਾਨੂੰ ਦਿੱਤਾ ਉਹ ਜੁਗਨੂ ਨੇ ਨਹੀਂ ਦਿੱਤਾ ਤਕਰੀਬਨ ਨਹੀਂ ਜੀ? ਦਿੱਤਾ ਜੀ, ਨਹੀਂ ਦਿੱਤਾ। ਜੁਗ ਨੂੰ ਆਪਣੀ ਜਗ੍ਹਾ ਚੰਗਾ ਸੀਗਾ ਤੇ ਭੋਡਾ ਆਪਣੀ ਜਗ੍ਹਾ ਚੰਗਾ ਸੀਗਾ। ਸਹੀ ਜੀ। ਤੇ ਇਹ ਜੁਗਨੂ ਵੀ ਤੁਸੀਂ ਦੋਸਤਾਂ ਨੂੰ ਵੀ ਦੇ ਦਿੰਦੇ ਸੀ ਕਿ ਨਹੀਂ ਜੀ? ਦੇ ਦਿੰਦੇ। ਮੈਂ ਬੋਲ ਕਦੀ ਕਿਸੇ ਨੂੰ ਜਵਾਬ ਦਿੱਤਾ ਹੀ ਨਹੀਂ ਜੀ। ਸਹੀ। ਫਿਰ ਭਾਜੀ ਇਹਨੂੰ ਜੁਗਨੂ ਬੈਲ ਨੂੰ ਕੀ ਮਸਲਾ ਬਣਿਆ ਜੀ? ਇਹ ਜੁਗ ਨੂੰ ਬੋਲ ਤਕੜਾ ਬਹੁਤ ਹੋ ਗਿਆ ਸੀਗਾ, ਖੁਰਾਕ ਖਾਂਦਾ ਸੀ ਚੰਗੀ, ਤੇ ਇਹ ਲੀਹ ਛੱਡਣ ਲੱਗ ਪਿਆ। ਅੱਛਾ ਜੀ। ਫਿਰ ਅਸੀਂ ਬਥੇਰਾ ਭਜਾਇਆ, ਬਹਰਹਾਲ ਉਹਨੇ ਸਵਾਦ ਨਹੀਂ, ਭੱਜਦਾ ਬਹੁਤ ਚੰਗਾ ਸੀ, ਲੀਹ ਛੱਡ ਦਿੰਦਾ ਸੀਗਾ। ਸਹੀ ਜੀ। ਤੇ ਜੁਗਨੂ ਤੋਂ ਬਾਅਦ ਫਿਰ ਤੁਸੀਂ ਲਿਆ ਕੋਈ ਬੈਲ ਜੀ? ਅਸੀਂ ਕੋਈ ਨਹੀਂ ਲਿਆ ਜੀ। ਅਸੀਂ ਬੋਲਦ 57 ਵਾਲਿਆਂ ਕੋਲ ਚੀਨਾ ਬੋਲਦ ਮੰਗਿਆ ਸੀਗਾ। ਅੱਛਾ ਜੀ। ਉਹਨਾਂ ਨੇ ਸਾਨੂੰ ਬੋਲਦ ਦੇ ਦਿੱਤਾ। 3 ਵਾਰੀ ਉਹਨਾਂ ਦੇ ਘਰ ਅਸੀਂ ਗਏ ਆ ਸੱਫੇ ਕੋ। ਉਹਨੇ ਕਿਹਾ ਭਰਾਵਾ ਗੱਲੇ ਹੀ ਕੋਈ ਨਹੀਂ, ਬੋਲਦ ਤੇਰਾ। ਇਹ ਕਿਹਦੇ ਨਾਲ ਬਣਾਇਆ ਸੀ ਜੋੜ ਜੀ ਉਦੋਂ? ਅਸੀਂ ਇਹਨਾਂ ਚੀਨੇ ਨਾਲ ਬਣਾਇਆ ਜਿਹੜਾ। ਨਹੀਂ, ਚੀਨਾ ਤੇ ਉਹਨਾਂ ਕੋਲ, ਤੁਹਾਡਾ ਬੈਲ ਕਿਹੜਾ ਜੁਗਨੂ? ਸਾਡਾ ਬੋਲਦ ਜੁਗਨੂ ਸੀਗਾ ਜੀ। ਅੱਛਾ ਜੀ। ਆ ਜੁਗਨੂ ਤੇ ਉਹ ਚੀਨਾ ਥੱਲੇ ਲੱਗਦਾ ਸੀ ਨਾ? ਹਾਂਜੀ ਹਾਂਜੀ। ਅੱਛਾ ਜੀ। ਤੇ ਅਸੀਂ ਉਹਨਾਂ ਕੋਲ ਬੋਲਦ ਮੰਗਿਆ, 3 ਵਾਰੀ ਗਏ ਤੇ ਉਹਨਾਂ ਨੇ ਕਿਹਾ ਬੋਲਦ ਆ ਜਾਊਗਾ। ਪਾੜੀ ਵਾਲੀ ਦੌੜ ਸੀ ਸਾਡੇ ਗੁਆਂਢ। ਅੱਛਾ ਜੀ। ਤੇ ਉਹ ਬੋਲ ਤੋਂ ਸਾਨੂੰ ਆਲਾ ਟਾਲਾ ਜਦੋਂ ਸ਼ਾਮ ਨੂੰ ਐਂਟਰੀਆਂ ਸੀ ਤੇ ਉਹ ਟੈਲੀਫੋਨ ਨਾਲ ਚੱਕਣ। ਤੇ ਮੈਂ ਕਿਹਾ ਬੰਦਿਆਂ ਦੀ ਗੱਲ ਤਾਂ ਕੋਈ ਨਹੀਂ ਜਵਾਨ, ਤੇ ਬੋਲਦ ਭਜਾਉਣੇ ਛੱਡ ਦੋ, ਇਹ ਕੰਮੇ ਕੋਈ ਨਹੀਂ। ਅੱਛਾ, ਉਸ ਤੋਂ ਬਾਅਦ ਫਿਰ ਤੁਸੀਂ? ਨਹੀਂ, ਗਰਾਊਂਡ 'ਚ ਨਹੀਂ, ਅਸੀਂ ਬੋਲਦ ਗਏ, ਦੌੜ ਦੇਖਣ ਗਏ, ਸਾਨੂੰ ਸ਼ੌਕ ਵੀ ਹੈਗਾ। ਦੌੜ ਦੇਖਣ ਚੱਲ ਜਾਂਦੇ ਆ ਕਿ ਨਹੀਂ? ਹਾਂਜੀ, ਚੱਲ ਜਾਂਦੇ ਆ। ਤੇ ਜਦੋਂ ਤੁਸੀਂ ਦੌੜ ਦੇਖਣ ਜਾਂਦੇ ਆ, ਜਿੱਦਾਂ ਤੁਸੀਂ ਪਹਿਲੇ ਸੀ ਤੁਸੀਂ ਸ਼ੌਕ ਨਹੀਂ ਸੀ ਕਰਦੇ, ਪਿੰਡ 'ਚ ਦੌੜ ਦੇਖਦੇ ਸੀ, ਤੁਹਾਨੂੰ ਸ਼ੌਕ ਪੈ ਗਿਆ, ਤੇ ਹੁਣ ਜਦੋਂ ਲੋਕਾਂ ਦੇ ਬੈਲ ਉੱਥੇ ਭੱਜਦੇ ਆ, ਜਿੱਤਦੇ ਵੀ ਆ, ਤੇ ਹੁਣ ਕੋਈ ਸ਼ੌਕ ਸ਼ੂਕ ਵਾਲਾ ਕੋਈ ਜਰਾਸੀਮ ਨਹੀਂ ਹਿੱਲਦਾ ਜੀ ਦਿਮਾਗ 'ਚ? ਸ਼ੌਕ ਤਾਂ ਜਰਾਸੀਮ ਹੁੰਦੇ ਹੀ ਆ ਜੀ ਬੰਦੇ ਦੇ ਵਿੱਚ, ਇਹ ਨਹੀਂ ਕੋਈ ਹਰਕਤ ਨਹੀਂ ਕਰਦਾ ਜੀ ਉਹ? ਹਰਕਤ ਬਥੇਰੇ ਹੀ ਕਰਦਾ। ਅਸੀਂ ਆ ਬੋਲਦ ਜਿਹੜਾ ਬਾਦਸ਼ਾਹ ਕੋਟਾਂ ਵਾਲਾ, ਹਾਂਜੀ, ਇਹ ਭਾਈ ਮੇਰੇ ਨੇ ਹਾਜੀ ਨੇ ਬੋਲਦ ਮੈਨੂੰ ਕਿਹਾ ਲੈ ਲਿਆ। ਮੈਂ ਕਿਹਾ ਬੋਲਦ ਨਹੀਂ ਅਸੀਂ ਲੈਣਾ। ਉਹਨੇ ਮੈਨੂੰ ਕਿਹਾ ਕੀ ਵਜ੍ਹਾ? ਮੈਂ ਕਿਹਾ ਯਾਰ ਬੰਦਿਆਂ ਦੀਆਂ ਗੱਲਾਂ ਕੋਈ ਨਹੀਂ ਗਿਆ, ਪੱਗਾਂ ਬੰਨ੍ਹ ਲੈਂਦੇ, ਗੱਲ ਕੋਈ ਨਹੀਂ, ਜ਼ਬਾਨ ਜਬੂਨ ਹੈਗੀ ਬੋਲਦਾਂ ਵਾਲਿਆਂ ਦੀ। ਅੱਛਾ ਜੀ। ਨਾ ਬੋਲਦਾਂ ਦੀ ਜ਼ਬਾਨ, ਅੱਜ ਤੇਰਾ ਚੰਗਾ ਭੱਜਦਾ ਤੇਰੇ ਸਾਰੇ ਸਵਾਰ ਹੈ, ਅੱਜ ਮਾੜਾ ਭੱਜਣ ਲੱਗਾ ਤੇ ਤੇਰਾ ਕੋਈ ਨਾ ਸਵਾਰ ਹੈ, ਪਿੱਛੇ ਚੱਲ ਜਾਓ ਤੇ ਸਵਾਰ ਵੀ ਨਹੀਂ ਲੱਭਦਾ। ਅੱਛਾ ਜੀ। ਹਾਂ, ਇਹਦੇ ਵਿੱਚ ਕੋਈ ਫਾਇਦਾ ਨਹੀਂ ਗਾ, ਠੀਕ ਹੈ ਨਹੀਂ। ਬੋਲਦ ਲੈਣ ਨੂੰ ਅਸੀਂ ਅਲਹਮਦੁਲਿਲਾ ਸਾਨੂੰ ਸਾਰੇ ਭਰਾਵਾਂ ਨੂੰ ਵੀ ਸ਼ੌਕ ਹੈ, ਠੀਕ ਹੈ ਨਹੀਂ, ਭਤੀਜਿਆਂ ਨੂੰ ਵੀ ਸ਼ੌਕ ਹੈ, ਦੋਸਤਾਂ ਨੂੰ ਵੀ ਸ਼ੌਕ ਹੈ। ਤੇ ਬੋਲਦ ਅਸੀਂ ਸੁਬਾਹ ਲੈ ਲਈਏ ਜਿਹੜਾ ਮਰਜ਼ੀ, ਬਹਰਹਾਲ ਇਹ ਕੰਮ ਦੇ ਵਿੱਚ ਬੰਦੇ ਦੀ ਇੱਜ਼ਤ ਕੋਈ ਨਹੀਂ ਗੀ। ਜਾਨੀ ਤੁਸੀਂ ਫਿਰ ਹੁਣ ਇਸ ਕਰਕੇ ਦੇਖਿਆ ਵੀ ਚਲੋ ਜੇ ਕਿਤੇ ਸ਼ੌਕ ਆ ਥੋੜੀ ਬਹੁਤੀ ਦੌੜ ਦੇਖ ਲਓ ਜਾ ਕੇ, ਲੇਕਿਨ ਉਹਨੂੰ ਸ਼ੌਕ ਕਰਨਾ ਨਹੀਂ ਹੈ? ਹਾਂਜੀ, ਦੌੜ ਦੇਖ ਲਈਦੀ ਆ ਜਾ ਕੇ, ਬੰਨੇ ਤੇ ਬਹਿ ਕੇ ਹਰ ਸ਼ਿਕਾਰੀ ਨੂੰ ਮਿਲੀਦਾ, ਬੋਲਦਾਂ ਵਾਲੇ ਨੂੰ ਯਾਰ ਸੱਜਣ ਸਾਰੇ ਹੀ ਆ, ਕਹਿੰਦੇ ਵੀ ਆ। ਮੈਂ ਉਹਨਾਂ ਨੂੰ ਕਿਹਾ ਯਾਰ ਗੱਲ ਹੈ ਨਹੀਂ ਗੀ ਹੁਣ ਬੋਲ ਬੰਦਿਆਂ ਵਾਲੀ, ਅੱਗੇ ਬੰਦੇ ਇੱਜ਼ਤ ਰੱਖਦੇ ਸੀ, ਹੁਣ ਕਿਸੇ ਦੀ ਕੋਈ ਇੱਜ਼ਤ ਨਹੀਂ ਗੀ। ਅੱਛਾ, ਮਾਤਰਾ ਨਾ ਭਾਜੀ ਜਦੋਂ ਤੁਸੀਂ ਕਹੀ ਜਾਂਦੇ ਆ ਕਿ ਸ਼ੌਕ 'ਚ ਇੱਜ਼ਤ ਵੀ ਨਹੀਂ ਤੇ ਅਸੀਂ ਸ਼ੌਕ ਕਰਨਾ ਨਹੀਂ ਵੀ ਨਹੀਂ, ਤੇ ਫਿਰ ਦੇਖਣ ਕਿਉਂ ਜਾਂਦੇ ਆ ਜੀ? ਇਹ ਦੇਖਣ ਇਹ ਤਾਂ ਜਰਾਸੀਮ ਐਸੇ ਆ, ਫਿਰ ਬੰਦੇ ਨੂੰ ਸ਼ੌਕ ਤਾਂ ਉੱਠਦਾ ਹੀ ਆ ਨਾ ਜੀ। ਅੱਛਾ ਜੀ। ਹਾਂਜੀ, ਸਹੀ ਜੀ। ਤੇ ਲਾਸਟ ਦੇ ਉੱਤੇ ਜੀ ਤੁਸੀਂ ਕੋਈ ਭਰਾਵਾਂ ਨੂੰ ਕੋਈ ਪੈਗਾਮ ਦਿਓ ਜੀ? ਭਰਾਵਾਂ ਨੂੰ ਇਹ ਪੈਗਾਮ ਹੈ ਵੀ ਬੋਲਦ ਦੀ ਨਾ ਕਦਰ ਕਰਿਆ ਕਰੋ ਤੇ ਬੰਦੇ ਦੀ ਕਦਰ ਕਰੋ। ਜਿਹਨੇ ਬੋਲਦਾਂ ਦੀ ਕਦਰ ਕੀਤੀ ਆ, ਹਰ ਬੰਦੇ ਕੋਲ ਬੋਲਦ ਸਦਾ ਨਹੀਂ ਭੱਜਦੇ। 93 ਵਾਲਿਆਂ ਕੋਲ ਭੱਜਦਾ ਸੀਗਾ, ਠੀਕ ਹੈ ਨਹੀਂ, ਉਹਨਾਂ ਨੇ ਕਿਸੇ ਬੰਦੇ ਨੂੰ ਬੋਲਦ ਨਹੀਂ ਦਿੱਤਾ, ਉਹਨਾਂ ਨੇ ਲਾਖੇ ਨਾਲੇ ਡੋਗਰਾਂ ਵਾਲੇ ਨੇ ਭਜਾਇਆ। ਤੇ ਬਾਕੀ ਬਿਸ਼ਾਰਤ ਵਾਣ ਹੈ ਉਹ 46 ਦਾ, ਉਹਦਾ ਬੋਲਦ ਬਹੁਤ ਚੰਗਾ ਭੱਜਦਾ ਸੀ। ਮੈਂ ਉਹਦੇ ਕੋਲ ਰਾਤ ਨੂੰ, ਮੈਂ ਤੇ ਇੱਕ ਮੇਰਾ ਦੋਸਤ ਆ ਖਾਲਦ ਬੱਟ, ਅਸੀਂ ਦੋਵੇਂ ਰਾਤ ਨੂੰ ਧੁੰਦ ਪਈ, ਅਸੀਂ 8-9 ਵਜੇ ਅਸੀਂ ਗਏ, ਉਹਦੇ ਘਰ ਪਹੁੰਚੇ, ਉਹਨੂੰ ਕਿਹਾ ਵੀ ਬੋਲਦ ਸਾਨੂੰ ਦੇ। ਉਹਨੇ ਕਿਹਾ ਪੁੱਤ ਤੁਸੀਂ ਬੋਲਦ ਟੈਲੀਫੋਨ ਕਰ ਦਿੰਦੇ। ਅਸੀਂ ਉਹਨਾਂ ਨੂੰ ਕਿਹਾ ਨਹੀਂ ਚਾਚਾ ਤੁਹਾਨੂੰ ਆ ਕੇ ਮਿਲਣਾ ਸੀਗਾ। ਉਹਨਾਂ ਨੇ ਸਾਨੂੰ ਕਿਹਾ ਪੁੱਤ ਦੱਸੋ ਕਿਹੜੀਆਂ ਦੌੜਾਂ ਭਜਾਣਾ। ਇੱਕ ਪਾੜੀ ਸੀ ਦੌੜ, ਅਸੀਂ ਉੱਥੇ ਨਹੀਂ ਭਜਾਇਆ, ਤੇ ਉੱਥੇ ਅਸੀਂ ਬੋਲਦ ਭਜਾਇਆ ਸੀਗਾ ਸੁੰਦਰ 50 ਵਾਲਾ। ਅੱਛਾ ਜੀ। ਤੇ ਉਹ ਭਜਾਇਆ ਤੇ ਅਸੀਂ ਇੱਥੇ ਕੱਚਾ ਰੌਂਡ, ਉਹੀ ਬਿਸ਼ਾਰਤ ਪਠਾਣ ਵਾਲੇ ਰੌਂਡ 'ਚ ਅਸੀਂ ਚੱਲ ਗਏ। ਉਹਨਾਂ ਨੇ ਕੋਈ ਨਹੀਂ ਵੀ ਅਸੀਂ ਪਰਸੋਂ ਚੌਥ ਨੂੰ ਇਹਨੂੰ ਬੋਲ ਦਿੱਤਾ, ਇਹਨਾਂ ਨੇ ਸਾਡੇ ਨਾਲ ਲਾਇਆ। ਉਹ ਬਾਹਦ ਸ਼ਿਕਾਰੀ ਬੰਦੇ ਦੇਖੇ ਬੋਲਦਾਂ ਦੇ ਮਹਿਕਮੇ ਦੇ ਵਿੱਚ, ਨਹੀਂ ਤਾਂ ਬਾਕੀ ਤਾਂ ਜਿੱਦਾਂ ਦੀ ਆਈ ਤੇ ਉੱਦਾਂ ਦੀ ਵਜਾ ਕੇ ਪਰਾਂ ਕੀਤੀ ਹੈ। ਅੱਛਾ, ਜਾਣੀ ਜਿਹੜਾ ਤੁਹਾਡਾ ਟਾਈਮ ਜਿੰਨਾ ਨਿਕਲਿਆ ਸ਼ਿਕਾਰ ਦਾ, ਹੁਣ ਤਾਂ ਤੁਸੀਂ ਛੱਡ ਦਿੱਤਾ, ਕੋਈ 5-7 ਸਾਲ ਚਲਾਇਆ, ਹੁਣ ਤੁਸੀਂ ਬਿਲਕੁਲ ਬਾਏ ਬਾਏ ਕਰਤਾ? ਹਾਂਜੀ, ਸਾਲ ਤੋਂ ਕਰ ਦਿੱਤਾ। ਅੱਛਾ ਜੀ। ਇਹਨਾਂ ਦੇ ਵਿੱਚ ਜਾਣੀ ਆਪਣਾ ਖਾਲਦ ਸਰਦਾਰ ਡੋਗਰ, ਹਾਂਜੀ, ਤੇ ਚਾਚਾ ਬਿਸ਼ਾਰਤ ਅਬਾਨ ਜੀ। ਹਾਂਜੀ, ਖਾਲਦ ਸਰਦਾਰ ਡੋਗਰ ਬਹੁਤ ਅੱਛਾ ਬੰਦਾ ਜੀ। ਉਹਨੇ ਬੋਲਦ
ਮੈਂ ਬੋਲਦ ਨੂੰ ਦਿੱਤਾ, ਬੋਲਦ ਨੂੰ ਨਹੀਂ ਦਿੱਤਾ, ਉਹਨੇ ਮੈਨੂੰ ਦਿੱਤਾ। ਬੋਲਦ ਨੇ ਕਿਹਾ ਬਿੱਲੇ ਤੂੰ ਮੇਰਾ ਭਰਾ ਬੋਲਦ, ਜਿੱਥੇ ਕਵੇਂ ਤੂੰ ਭਜਾ ਸਕਦਾ। ਸਹੀ ਜੀ। ਤੇ ਹੋਰ ਚਾਚਾ ਬਸ਼ਾਰਤ ਮਾਨ ਚਾਚਾ ਬਿਸ਼ਾਰਤ ਵਾਣ ਬਹੁਤ ਅੱਛਾ ਬੰਦਾ, ਉਹਦਾ ਭਰਾ ਵੀ ਜਿਹੜਾ ਉਹ ਵੀ ਬਹੁਤ ਬੰਦਾ ਚੰਗਾ। ਉਹਨਾਂ ਨੇ ਸਾਨੂੰ ਬੋਲਦ ਦਿੱਤਾ, ਸਾਨੂੰ ਦਿੱਤਾ, ਸਾਡੇ ਬੋਲਦ ਨੂੰ ਕੋਈ ਨਹੀਂ ਦਿੱਤਾ। ਸਹੀ ਜੀ। ਅਸੀਂ ਉਹਨਾਂ ਭਜਾਇਆ ਬੋਲਦ, ਸਾਡਾ ਸਾਰੇ ਬੋਲਦਾਂ ਨੂੰ ਜਿੱਤਦਾ ਸੀ। ਬਹਰਹਾਲ ਕਦੀ ਸਾਡਾ ਲਈ ਕੋਈ ਗਲਤੀ ਕਰ ਦਿੰਦਾ ਸੀ, ਕਦੀ ਉਹਨਾਂ ਵਾਲਾ ਗਲਤੀ ਕਰਦਾ ਸੀ। ਤੇ ਇੱਥੇ ਅਸੀਂ ਪਾੜੀ ਉਹਦੇ ਨਾਲ ਬੋਲਦ ਲਾ ਕੇ ਭਜਾਇਆ, ਉਹਨਾਂ ਨਾਲ ਰਾਗੜ ਜੋੜਿਆ ਸੀ, ਸਾਡੇ ਨਾਲ ਸੁੰਦਰ ਜੁੜਿਆ। ਇੱਕੋ ਰੌਣ 'ਚ ਅਸੀਂ ਗਏ ਹਾਂ, ਅਸੀਂ ਉਹਨਾਂ ਨੂੰ ਜਿੱਤ ਵੀ ਗਏ ਹਾਂ। ਲੋਕਾਂ ਨੇ ਉਹਨੂੰ ਕਿਹਾ ਵੀ ਹੋਊਗਾ ਯਾਰ ਤੂੰ ਬਿੱਲੇ ਨੂੰ ਬੋਲਦ ਦਿੱਤਾ ਆ, ਉਹਨੇ ਤੇਰੇ ਨਾਲ ਲਾ ਕੇ ਭਜਾਤਾ। ਤੇ ਉਹਨੇ ਇਦਾਂ ਦਾ ਕੋਈ ਨਹੀਂ ਦਿਲ ਦੇ ਵਿੱਚ ਲਿਆਂਦੀ। ਤੇ ਉਹਨੇ ਚੌਥੇ ਪੰਜਵੇਂ ਦਿਨ ਬੋਲਦ ਨਾਰੇ ਡਾਢੇ ਸਾਡੇ ਬੋਲਦ ਲੈ ਕੇ ਆ ਗਿਆ। ਸਹੀ ਜੀ। ਤੇ ਬਹੁਤ ਅੱਛਾ ਬੰਦਾ। ਅਸੀਂ ਉੱਥੋਂ ਦੂਸਰਾ ਇਨਾਮ ਵੀ ਫੜਿਆ, ਠੀਕ ਹੈ। ਨਹੀਂ ਅਸੀਂ ਉਹਨੂੰ ਕਿਹਾ ਚਾਚਾ ਆਲਾ ਕਿਰਾਇਆ, ਉਹਨੇ ਕਿਹਾ ਕਿਰਾਇਆ ਮੈਂ ਇਹ ਇਨਾਮ ਦੇ ਵਿੱਚੋਂ ਸਵਾਰ ਨੂੰ ਦੇਣਾ। ਉਹ ਬਹੁਤ ਪਹਿਲਾ ਬੰਦਾ ਜਿਹਨੇ ਸਵਾਰ ਨੂੰ ਕਿਰਾਇਆ ਜਿਹੜਾ ਇਨਾਮ ਦੇ ਵਿੱਚੋਂ ਹੀ ਦਿੱਤਾ। ਸਹੀ ਜੀ। ਨਹੀਂ ਤਾਂ ਹਰ ਬੰਦਾ ਜਿਹੜਾ ਉਹ ਕਹਿੰਦਾ 2-4 ਹਜ਼ਾਰ, ਮਾਲਕ ਵੀ ਜਿਹੜਾ ਬੋਲਦਾਂ ਵਾਲਾ ਵੀ ਆ ਉਹ ਵੀ ਕਹਿੰਦਾ 2-4 ਹਜ਼ਾਰ ਮੈਂ ਇਸ ਜਿਹਨੇ ਮੇਰੇ ਤੋਂ ਬੋਲਦ ਮੰਗਿਆ ਕੋ ਮੈਂ ਵੱਧੇ ਹੀ ਲੈ ਲਵਾਂ, ਜਿਹੜਾ ਮੇਰਾ ਵੀ ਕਿਰਾਇਆ ਨਾ ਜਿਹੜਾ ਜਾਂ ਮੇਰਾ ਖਰਚਾ ਪੂਰਾ ਹੋ ਜਾਵੇ। ਸਹੀ ਜੀ। ਹਾਂਜੀ। ਇਹ ਜੀ ਆਪਣਾ ਭਾਈ ਇਫਤਖਾਰ ਬਿੱਲਾ ਜੀ, ਇਹਨਾਂ ਦੇ ਵੱਡੇ ਭਾਈ ਨੇ ਜੀ, ਇਹਨਾਂ ਦੇ ਬਜ਼ੁਰਗ ਨੇ, ਇਹਨਾਂ ਦੇ ਦੋਸਤ ਨੇ। ਬੰਦਾ ਹੀ ਕਰ ਗਿਆ ਇਹ ਜੀ ਦੇਖੋ ਜੀ ਬਜ਼ੁਰਗ ਕਹਿਣ ਦਾ ਕਿੰਨਾ ਗੁੱਸਾ ਕਰਦੇ। ਚਲੋ ਜੀ ਇਹ ਜੀ ਮੇਰੇ ਛੋਟੇ ਵੀਰ ਨੇ ਜੀ, ਗੁਲਾਮ ਫਰੀਦ ਇਹਨਾਂ ਦਾ ਨਾਂ ਜੀ। ਤੇ ਇਹ ਪੰਜਾਬ ਸਕਾਫਰ ਦੇ ਜਿਹੜੇ ਰੰਗ ਨਾ ਜੀ, ਤੇ ਜਿਹੜੇ ਰਾਗ ਆ ਕਨਾਮ ਆ, ਇਹ ਬੜਾ ਲਾਈਕ ਕਰਦੇ ਆ, ਇਹਨਾਂ ਨੂੰ ਸੁਣਦੇ ਆ ਤੇ ਇਹਨਾਂ ਨੂੰ ਬਹੁਤ ਸਾਰੇ ਰੰਗ ਯਾਦ ਆ। ਸੋ ਅਸੀਂ ਇਹਨਾਂ ਨਾਲ ਗੱਲਬਾਤ ਕਰਦੇ ਆ। अस्सलाम वालेकुम जी। ਵਾਲੇਕੁਮ ਸਲਾਮ ਜੀ। ਕੀ ਹਾਲ ਆ ਜੀ ਭਾਜੀ? ਠੀਕ ਹੈ ਜੀ, ਤੁਸੀਂ ਸੁਣਾਓ ਜੀ। ਅੱਛਾ ਜੀ, ਤੁਸੀਂ ਆਪਣਾ ਰਾਗ ਬਹੁਤ ਪਸੰਦ ਕਰਦੇ ਆ ਜੀ? ਹਾਂ ਜੀ, ਜ਼ਿਆਦਾ ਤੇ ਪੰਜਾਬੀ ਕਰਦੇ ਸੁਣਦੇ, ਆਲਮ ਲਵਾਰ ਦੇ, ਸ਼ਰੀਫ ਉਹਨਾਂ ਦੇ। ਅੱਛਾ, ਕਿਹੜੇ ਕਿਹੜੇ ਰਾਗੀ ਤੁਹਾਨੂੰ ਪਸੰਦ ਆ ਜੀ, ਜਿਹੜੇ ਗੁਜ਼ਰ ਗਏ ਆ ਜਾਂ ਹੁਣ ਹੈਗੇ ਆ ਜੀ? ਹੁਣ ਤੱਕ ਕੋਈ ਰਾਗੀ ਨੂੰ ਨਹੀਂ ਗਿਆ, ਐਵੇਂ ਜੀ ਬਗੜ ਪਾਉਂਦੇ ਹੀ ਆ। ਸ਼ਰੀਫ ਬਾਬਾ ਹੈ ਤੇ ਹੈ ਜੀ। ਹਾਂ, ਉਹ ਤਾਂ ਬਹੁਤ ਸੋਹਣਾ ਗਾਉਂਦਾ ਜੀ। ਅੱਛਾ ਜੀ। ਆਲਮ ਲਵਾਰ ਗਾਉਂਦਾ ਸੀ। ਆਲਮ ਲੋਹਾਰ ਨੂੰ ਤੁਸੀਂ ਪਸੰਦ ਕਰਦੇ, ਸੁਣਿਆ ਕਲਾਮ ਜੀ ਉਹਨਾਂ ਉਹਦਾ ਦਾ? ਕਲਾਮ ਬਹੁਤ ਸੁਣਿਆ ਜੀ, ਦੇਖਿਆ ਵੀ, ਅੱਖੇ ਵੀ ਦੇਖਿਆ, ਸ਼ਰੀਫ ਵੀ ਦੇਖਿਆ। ਹਾਂਜੀ, ਸ਼ਰੀਫ ਤਾਂ ਸਾਡੇ ਪਿੰਡ ਵੀ ਆਇਆ ਜੀ, ਹੁਣ ਵੀ ਆਉਂਦਾ ਪਿੰਡਾਂ ਦੇ ਵਿੱਚ। ਤੁਹਾਡੇ ਪਿੰਡ ਕਦੋਂ ਆਇਆ ਸੀ ਜੀ? 4 ਸਾਲ ਪਹਿਲੇ ਦੀ ਗੱਲ ਆ। ਸਾਡੇ ਅਸੀਂ ਲਿਆਂਦਾ ਸੀ ਵਿਆਹ ਤੇ, ਸਾਡੇ ਭਾਈ ਦੇ ਵਿਆਹ ਤੇ ਆਇਆ ਸੀ। ਸ਼ਰੀਫ ਰਾਗੀ ਜੀ। ਸ਼ਰੀਫ ਸਰਕੁਲਾ ਤੇ ਉਹ ਗਫਾਰ ਰਾਗੀ ਸ਼ਰੀਫ ਦਾ ਸ਼ਗਿਰਦ ਆ ਜੀ? ਉਹ ਸ਼ਬੀਰ ਉਹ ਨਹੀਂ ਲੈਂਦਾ ਜੀ। ਅੱਛਾ ਉਹ ਜੀ। ਤਾਂ ਐਵੇਂ ਨਾਲ ਤੋੜੀ ਬੁੱਤਾਬਾਜੀ ਉਹਨਾਂ ਦੀ ਸ਼ਰੀਫ। ਅੱਛਾ ਜੀ। ਹੁਣ ਜਾਨੀ ਇਸ ਟਾਈਮ ਜਿਹੜੇ ਰਾਗੀ ਮੌਜੂਦ ਆ, ਹਾਂਜੀ। ਉਹਨਾਂ ਚੋਂ ਕਿਹਨੂੰ ਤੁਸੀਂ ਪਸੰਦ ਕਰਦੇ ਆ? ਅਸੀਂ ਤਾਂ ਹੁਣ ਟੀਪਾਂ ਮੋਬਾਈਲਾਂ ਨੈਟਾਂ ਤੇ ਕੱਢ ਕੇ ਜਾਂ ਆਲਮ ਲਵਾਰ ਸੁਣਦੇ ਆ, ਸ਼ਰੀਫ ਸੁਣਦਾ ਜੀ, ਉਹਦੇ ਰੰਗ ਸੁਣਦਾ। ਜਾਨੀ ਜਿਹੜੇ ਹੁਣ ਜ਼ਿੰਦਾ ਵਾ, ਉਹਨਾਂ ਚੋਂ ਸ਼ਰੀਫ ਤੁਹਾਨੂੰ ਪਸੰਦ ਆ ਜੀ? ਹਾਂ, ਸ਼ਰੀਫ ਆ ਜੀ। ਤੇ ਕੋਈ ਰਾਗ, ਕੋਈ ਕਲਾਮ ਜੀ ਤੁਹਾਨੂੰ ਕੋਈ ਯਾਦ? ਨਹੀਂ, ਮੈਨੂੰ ਨਹੀਂ ਕਲਾਮ ਕੋਈ ਵੀ ਦੇ ਯਾਦ ਜੀ। ਐਡੇ ਜਿਹੜੇ ਲੰਬੇ ਗਾਣੇ ਛੇਤੀ ਨਹੀਂ ਹੁੰਦੇ, ਐਵੇਂ ਇੱਕ ਅੱਧਾ ਤਾਂ ਬੋਲ ਹੁੰਦਾ ਕੋਈ 2-4 ਬੋਲ ਜੀ। ਅਸੀਂ ਤਾਂ ਮਾਈਏ ਤੁਹਾਨੂੰ 2-3 ਸੁਣਾ ਦਵਾਂਗੇ। ਸੁਣਾ ਫਿਰ ਬਾਬਾ ਲੈ ਛੋਟੇ ਛੋਟੇ ਵੀਰ। ਹਾਂ, ਕਿਆ ਸੱਦ ਲੈਂਦੇ ਯਾਰ, ਤੁਸੀਂ ਮਾੜੀ ਗੱਲ ਕਰਦੀ। ਅੱਛਾ, ਛੋਟਾ ਵੀਰ, ਛੋਟਾ। ਹਾਂਜੀ, ਛੋਟੇ ਵੀਰ ਸੁਣਾਓ ਜੀ। ਬੇੜੇ ਵਿੱਚ ਚੁੱਲਾ ਚੌਂਕਾ, ਓਏ ਬੇੜੇ ਵਿੱਚ ਚੁੱਲਾ ਚੌਂਕਾ। ਵਾਹ ਵਾਹ ਵਾਹ। ਓਏ ਅੱਜ ਦੀਆਂ ਕੁੜੀਆਂ ਦਾ ਪੈਸ਼ਨ ਓਏ ਡਿੰਗਾ ਚੀਰ ਤੇ ਖੁੱਲਾ ਪਹੁੰਚਾ, ਓਏ ਡਿੰਗਾ ਚੀਰ ਤੇ ਖੁੱਲਾ ਪਹੁੰਚਾ। ਉਹ ਕੋਈ ਮਿਡਲ ਸਕੂਲ ਹੁੰਦੇ ਵੇ, ਕੋਈ ਮਿਡਲ ਸਕੂਲ ਹੁੰਦੇ। ਉਹ ਗਿਆ ਹੋਇਆ ਸੱਜਣਾ ਦੇ ਨਾ ਤੱਕਣੇ ਬਦੂਲ ਹੁੰਦੇ, ਓਰਾ ਤੱਕਣੇ ਬਦੂਲ ਹੁੰਦੇ। ਵਾਹ ਵਾਹ। ਕੋਈ ਹੱਟੀਆਂ ਬਰੂਟ ਦੀਆਂ, ਓਏ ਕੋਈ ਹੱਟੀਆਂ ਬਰੂਟ ਦੀਆਂ। ਭਾਵੇਂ ਬੋਲੀਏ ਤੇ ਭਾਵੇਂ ਨਾ ਬੋਲੀਏ, ਓਏ ਅੱਖਾਂ ਰੱਖੀਏ ਸਲੂਕ ਦੀਆਂ, ਓਏ ਅੱਖਾਂ ਰੱਖੀਏ ਸਲੂਕ ਦੀਆਂ। ਵਾਹ ਜੀ ਵਾਹ। ਬਾਬਾ ਜੀ ਕਹਿੰਦਾ ਕਿ ਉਹ ਕਿੱਧਰ ਟੁਰ ਗਿਆ ਦੌਰ, ਪੁਰਾਣਾ ਪੈ ਗਿਆ ਕਿਹੜੀ ਰਾਹ। ਹਾਂ। ਸਾਰਾ ਟੱਬਰ ਪੀ ਲੈਂਦੇ ਸਪਾਈਆ ਦੁੱਧ ਦੀ ਚਾਹ। ਉਦੋਂ ਮਸ਼ੀਨੀ ਦੌਰ ਨਹੀਂ ਸੀ, ਸ਼ਹਿਰਾਂ ਵਿੱਚ ਵੀ ਐਡਾ ਸ਼ੋਰ ਨਹੀਂ ਸੀ, ਇੰਨੇ ਡਾਕੂ ਚੋਰ ਨਹੀਂ ਸੀ ਅੱਖਾਂ ਵਿੱਚ ਹਜ਼ਾਰ। ਉਹ ਕਿੱਧਰ ਟੁਰ ਗਿਆ ਦੌਰ, ਪੁਰਾਣਾ ਪੈ ਗਿਆ ਕਿਹੜੀ ਰਾਹ। ਸਾਰਾ ਟੱਬਰ ਪੀ ਲੈਂਦੇ ਸਪਾਈਆ ਦੁੱਧ ਦੀ ਚਾਹ। ਉਦੋਂ ਘਰਦਿਆਂ ਕੰਮਾਂ ਕੋਲੋਂ ਧੀਆਂ ਬਚਦੀਆਂ ਨਹੀਂ ਸੀ, ਤੇਲ ਮਹਿੰਦੀ ਤੇ ਮਾਪਿਆਂ ਸਾਹਮਣੇ ਨੱਚਦੀਆਂ ਨਹੀਂ ਸੀ, ਵੱਡਿਆਂ ਮਾਰਨਾ ਦਬਕਾ ਸੁੱਕ ਜਾਂਦੇ ਸੀ ਸਾਹ। ਉਹ ਕਿੱਧਰ ਟੁਰ ਗਿਆ ਦੌਰ, ਪੁਰਾਣਾ ਪੈ ਗਿਆ ਕਿਹੜੀ ਰਾਹ। ਸਾਰਾ ਟੱਬਰ ਪੀ ਲੈਨੇ ਸਪਾਈਆ ਦੁੱਧ ਦੀ ਚਾਹ। ਜੀ ਬਾਬਾ ਜੀ। ਜੀ ਬਾਬਾ। ਕੋਈ ਗੰਬਲਾਈ ਗੋਲ ਹੁੰਦੇ, ਕੋਈ ਗੰਬਲੇ ਗੋਲ ਹੁੰਦੇ।
ਅੱਲਾ ਦੀਆਂ ਅੱਲਾ ਜਾਣੇ ਵੇਖਣਿਆ ਰੰਗਾਂ ਵਿੱਚ ਢੋਲ ਹੁੰਦੇ ਵੇਖਣਿਆ ਰੰਗਾਂ ਵਿੱਚ ਢੋਲ ਹੁੰਦੇ ਬਹੁਤ ਲੰਬੇ ਪਾਤਾ ਇੱਕ ਸਾਡਾ ਜੀਨ ਕੰਮ ਵਾਲੇ ਹੋਏ ਨੇ ਇਸ ਪਾਸੇ ਨੂੰ ਤੁਰੇ ਨਹੀਂ ਅੱਛਾ ਚਲੋ ਜੀ ਬਾਏ ਬਾਏ ਕਹਿੰਦੇ ਬਾਏ ਬਾਏ ਕਹਿ ਦਿਓ ਜੀ ਬਸ ਠੀਕ ਹੈ ਜੀ ਅਭੀ ਗਾਲਾਂ ਨਾ ਕੱਢਿਓ ਮੈਂ ਤੇ ਇਹਦੇ ਨਾਲ ਹੀ ਭਾਜੀ ਅਸੀਂ ਤੁਹਾਡੇ ਸ਼ੁਕਰਗੁਜ਼ਾਰ ਹਾਂ ਕਿ ਤੁਸੀਂ ਸਾਨੂੰ ਆਪਣਾ ਕੀਮਤੀ ਟਾਈਮ ਦਿੱਤਾ। ਸਾਡੇ ਜਿੰਨੇ ਵੀ ਵਿਊਅਰਸ ਆ ਦੇਖਦੇ ਆ, ਤੁਸੀਂ ਉਹਨਾਂ ਦੇ ਸਾਹਮਣੇ ਜੀ ਉਹਨਾਂ ਦੇ ਰੂਬਰੂ ਜੀ ਤੁਸੀਂ ਗੱਲਾਂ ਬਾਤਾਂ ਕੀਤੀਆਂ ਆਪਣੇ ਸ਼ੌਕ ਦੇ ਮੁਤਲਕ। ਦੋਸਤੋ ਇਫਤਿਖਾਰ ਅਲਮਰੂਫ ਉਸਤਾਦ ਬਿੱਲਾ ਜੀ 478 ਗਾਬੇ, ਤੁਸੀਂ ਇਹਨਾਂ ਦੀਆਂ ਗੱਲਾਂ ਬਾਤਾਂ ਸੁਣੀਆਂ ਜੀ ਇਹਨਾਂ ਦੇ ਸ਼ੌਕ ਦੇ ਮੁਤਲਕ। ਤੇ ਇਹਦੇ ਨਾਲ ਹੀ ਜੀ ਅਸੀਂ ਅੱਜ ਤੁਹਾਡੇ ਕੋਲੋਂ ਇਜਾਜ਼ਤ ਚਾਹੁੰਦੇ ਹਾਂ ਜੀ। ਮਿਲਾਂਗੇ ਇਨਸ਼ਾਅੱਲਾ ਇਸੇ ਤਰ੍ਹਾਂ ਦੀ ਅਗਲੀ ਵੀਡੀਓ ਦੇ ਨਾਲ। ਤੇ ਉਦੋਂ ਤੱਕ ਵਾਸਤੇ ਆਪਣਾ ਢੇਰ ਸਾਰਾ ਖਿਆਲ ਰੱਖਣਾ ਜੀ। ਸਾਨੂੰ ਇਜਾਜ਼ਤ ਦਿਓ ਜੀ। ਅੱਲਾ ਹਾਫਿਜ਼, ਅੱਲਾ ਨਿਗਹਿਬਾਨ, ਰੱਬ ਰਾਖਾ।